जिस तरीके नाल हिंदू कट्टरवाद ने सारा सिस्टम काबू करके सारे फैसले आप करन दा अधिकार जिहड़ा हैगा ਉਹ सिख जगत की मर्जी ਅਤੇ ਇੱਛਾ ਤੋਂ ਬਗੈਰ ਆਪ ਹੀ ਮੰਨਣਾ ਸ਼ੁਰੂ ਕਰ ਦਿੱਤਾ। ਹਿੰਦੂਇਜ਼ਮ ਕਹਿੰਦਾ ਹੈ ਕਿ ਅਸੀਂ ਦੱਸਾਂਗੇ ਕਿ ਸਿੱਖਾਂ ਨੇ ਸ਼ਹੀਦ ਕਿਹਨੂੰ ਮੰਨਣਾ, ਸਿੱਖਾਂ ਨੇ ਖਲਨਾਇਕ ਕਿਹਨੂੰ ਮੰਨਣਾ, ਸਿੱਖਾਂ ਦੀ ਬੋਲੀ ਕਿਹੜੀ ਹੋਊ, ਸਿੱਖਾਂ ਨੇ ਕੀ ਪਹਿਨਣਾ ਕੀ ਖਾਣਾ। ਸ਼ਹੀਦ ਗੰਜ ਬੀ ਬਲਾਕ ਰੇਲਵੇ ਕਲੋਨੀ ਅੰਮ੍ਰਿਤਸਰ ਇਹ ਉਹ ਸਥਾਨ ਆ ਜਿੱਥੇ 1978 ਨੂੰ ਨਰਕਧਾਰੀਆਂ ਨਾਲ ਨਕਲੀ ਨਿਰੰਕਾਰੀਆਂ ਨਾਲ ਜਿਹੜਾ ਸਿੱਖ ਜਗਤ ਦਾ ਇੱਕ ਟਕਰਾਅ ਹੋਇਆ, ਜਿੱਥੇ 13 ਸਿੰਘ ਜਿਹੜੇ ਆ 1978 ਦੀ ਵਿਸਾਖੀ ਵਾਲੇ ਦਿਨ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਰਾਜ ਭਾਗ ਦੇ ਵਿੱਚ ਨਰਕਧਾਰੀਆਂ ਨੇ ਸ਼ਹੀਦ ਕੀਤੇ। ਬਾਦਲ ਸਰਕਾਰ ਨੇ ਸਭ ਤੋਂ ਜਿਹੜੀ ਘਿਨਾਉਣੀ ਤੇ ਘਟੀਆ ਗੱਲ ਕੀਤੀ ਉਹ ਇਹ ਕਿ ਉਹਨਾਂ ਬੁੱਚੜ ਸਾਰੇ ਜਿਹੜੇ ਗੁਰਦਨਾ ਨਰਕਧਾਰੀਆ ਸੀ ਜਾਂ ਹੋਰ ਸੀ ਉਹਨਾਂ ਨੂੰ ਇੱਥੋਂ ਬਾਹਰ ਜਿਹੜਾ ਹੈਗਾ ਪੰਜਾਬ ਤੋਂ ਕੱਢਣ ਕਢਾਉਣ ਦੀ ਜ਼ਿਆਦਾ ਲੋੜ ਸਮਝੀ ਤੇ ਜਿਹੜੇ ਸਾਡੇ ਕੌਮ ਦੇ ਸ਼ਹੀਦ ਸੀ ਜਾਂ ਜਿਹੜੇ ਫੱਟੜ ਉੱਥੇ ਭਰਾ ਸਾਡੇ ਹੋਏ ਉਹਨਾਂ ਵੱਲ ਧਿਆਨ ਨਹੀਂ ਸੀ ਦਿੱਤਾ। 1995 ਦੇ ਲਾਗੇ ਜਦੋਂ ਬੇਅੰਤਾ ਬੁੱਚੜ ਜਿਹੜਾ ਰਾਜਗੱਦੀ ਭੋਗ ਰਿਹਾ ਸੀ, KPS ਗਿੱਲ ਦੀ ਕਮਾਂਡ ਹੇਠ ਹਕੂਮਤੀ ਫੋਰਸਾਂ ਹਰਲ ਕਰਦੀਆਂ ਫਿਰਦੀਆਂ ਸੀ ਤੇ ਇੱਕ ਮੁਹਿੰਮ ਚਲਾਈ ਹੋਈ ਸੀ ਕਿ ਪੰਜਾਬ ਦੀ ਧਰਤੀ ਉੱਤੇ ਪੱਗ ਦਾੜੇ ਵਾਲਾ ਕੋਈ ਰਹਿਣ ਨਹੀਂ ਰਿਹਾ। ਇੰਡੀਅਨ ਸਟੇਟ ਨੇ ਇਸ ਬਹਾਨੇ ਸਿੱਖਾਂ ਨੂੰ ਬਦਨਾਮ ਕਰਕੇ ਵੀ ਇਹ ਤਾਂ ਟੈਰੋਰਿਸਟ ਨੇ, ਅੱਤਵਾਦੀ ਨੇ, ਇਹ ਤਾਂ ਜੀ ਲਟੇਰੇ ਨੇ, ਬਲਾਤਕਾਰੀਏ ਨੇ, ਫਰੋਤੀਆਂ ਲੈਂਦੇ ਆ। तो इस तरीके के कुछ ग्रोह भी सरगर्म कर दिते स्टेट ने, जिन्हां ने इस तरीके दी करतूतां करनियां शुरू कीतियां कि असली जिहड़े खाड़कू ने लोग उन्हां बारे नावाचक सोच रखण लग पैण, उन्हां बारे कहण के तां बड़े भैड़े लोग। हरेक सिख जिहड़ा सी ओनू ये डर पाया जा रहा सीगा कि तूं किहड़े खालिस्तान दीयां गल्लां करदे हो, असीं तां तुहाडी कौम दा नाश मारदे। 40-40 रुपये ते ਪੰਜਾਬ ਦੇ ਨੌਜਵਾਨਾਂ ਨੂੰ, ਕਿਉਂਕਿ ਪੁਲਿਸ ਵਾਲੇ ਆਪ ਤਾਂ ਜੁਝਾਰੂਆਂ ਤੋਂ ਡਰਦੇ ਬਾਹਰ ਨਹੀਂ ਸੀ ਨਿਕਲਦੇ ਖਾਣਿਆਂ ਤੋਂ ਇਹਨਾਂ ਨੇ ਇਹ ਮੁੰਡੇ ਬੇਰੁਜ਼ਗਾਰੀ ਅੰਤਾਂ ਦੀ ਸੀ ਤੇ ਬਹੁਤ ਸਾਰੇ ਜਿਹੜੇ ਸਾਡੇ ਕੌਮ ਦੇ ਸਿੱਖ ਜਗਤ ਦੇ ਬੱਚੇ SPO ਭਰਤੀ ਕਰ ਲਏ। ਉਹਨਾਂ ਨੂੰ ਮਾਮੂਲੀ ਤਨਖਾਹ ਦੇ ਉੱਤੇ ਪੰਜਾਬ ਪੁਲਿਸ CRP ਵਾਲਿਆਂ ਤੋਂ ਮੂਹਰੇ ਉਹਨਾਂ ਨੂੰ ਖੜਾ ਕਰਨਾ ਵੀ ਜੇ ਕੋਈ ਵਾਰਦਾਤ ਹੋਵੇ, ਕੋਈ ਅਟੈਕ ਹੋਵੇ ਤਾਂ ਬਲਦੀ ਦੇ ਬੁੱਥੇ ਇਹਨਾਂ ਨੂੰ ਦਿਓ, ਜੇ ਮਰ ਮੁਰ ਜਾਣਗੇ 40 ਰੁਪਏ ਦਿਹਾੜੀ ਵਾਲਾ ਕੋਈ ਚੱਕਰ ਨਹੀਂ। ਸੋ ਹਜ਼ਾਰਾਂ ਦੀ ਗਿਣਤੀ ਵਿੱਚ ਉਦੋਂ SPO ਹੋਮਗਾਰਡੀਏ ਭਰਤੀ ਕੀਤੇ ਤੇ ਇਹਨਾਂ ਨੌਜਵਾਨਾਂ ਨੂੰ ਇਹ ਲਾਰਾ ਲਾਇਆ ਗਿਆ ਕਿ ਤੁਹਾਨੂੰ ਪੁਲਿਸ 'ਚ ਭਰਤੀ ਕਰਨਾ। ਖਬਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘੁਮਾਣ ਫਤਿਹ ਅਰਜ਼ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। 31 ਅਗਸਤ ਆ ਰਹੀ ਹੈ ਤੇ 31 ਅਗਸਤ ਸਾਡੇ ਸਿੱਖ ਇਤਿਹਾਸ ਦੇ ਵਿੱਚ ਬਹੁਤ ਅਹਿਮ ਦਿਨ ਵਾ ਤੇ ਮੈਂ ਅੱਜ ਦਾ ਦਿਨ ਸਿੱਖ ਸੰਗਤਾਂ ਨਾਲ ਉਸ ਦਿਨ ਦੇ ਸ਼ਹੀਦ ਭਾਈ ਦਿਲਾਵਰ ਸਿੰਘ ਦੀ ਗੱਲਬਾਤ ਕਰਨ ਦੇ ਲਈ ਅੱਜ ਦਾ ਦਿਨ ਰੱਖਿਆ, ਕਿਉਂਕਿ ਸਾਡੀ ਜਿਹੜੀ ਅਜੋਕੀ ਪੀੜ੍ਹੀ ਆ ਉਹਨੂੰ ਪਤਾ ਹੋਣਾ ਚਾਹੀਦਾ ਕਿ ਉਹਨਾਂ ਦੇ ਸ਼ਹੀਦ ਜਿਹੜੇ ਆ ਉਹ ਕੌਣ ਨੇ। ਕਿਉਂਕਿ ਜਿਸ ਤਰੀਕੇ ਨਾਲ ਹਿੰਦੂ ਕੱਟੜਵਾਦ ਨੇ ਸਾਰਾ ਸਿਸਟਮ ਕਾਬੂ ਕਰਕੇ ਸਾਰੇ ਫੈਸਲੇ ਆਪ ਕਰਨ ਦਾ ਅਧਿਕਾਰ ਜਿਹੜਾ ਹੈਗਾ ਉਹ ਸਿੱਖ ਜਗਤ ਦੀ ਮਰਜ਼ੀ ਅਤੇ ਇੱਛਾ ਤੋਂ ਬਗੈਰ ਆਪ ਹੀ ਮੰਨਣਾ ਸ਼ੁਰੂ ਕਰ ਦਿੱਤਾ। ਹੁਣ ਹਿੰਦੂਇਜ਼ਮ ਕਹਿੰਦਾ ਹੈ ਕਿ ਅਸੀਂ ਦੱਸਾਂਗੇ ਕਿ ਸਿੱਖਾਂ ਨੇ ਸ਼ਹੀਦ ਕਿਹਨੂੰ ਮੰਨਣਾ, ਸਿੱਖਾਂ ਨੇ ਖਲਨਾਇਕ ਕਿਹਨੂੰ ਮੰਨਣਾ, ਸਿੱਖਾਂ ਦੀ ਬੋਲੀ ਕਿਹੜੀ ਹੋਊ, ਸਿੱਖਾਂ ਨੇ ਕੀ ਪਹਿਨਣਾ ਕੀ ਖਾਣਾ, ਸਿੱਖਾਂ ਨੇ ਕਿਹੜੇ ਮੁਲਕ ਨਾਲ ਕਿਹੋ ਜਿਹੇ ਰਿਸ਼ਤੇ ਰੱਖਣੇ ਆ। ਸੋ ਜਦੋਂ ਕਿਸੇ ਕੌਮ ਦੇ ਇਹੋ ਜਿਹੇ ਦਿਨ ਆ ਜਾਣ ਕਿ ਇੱਕ ਹਾਕਮ ਕੌਮ ਜਿਹੜੀ ਆ ਉਹ ਗੁਲਾਮ ਕੌਮ ਨਾਲ ਇਸ ਤਰੀਕੇ ਦੇ ਪੱਧਰ ਤੇ ਜਾ ਕੇ ਵਿਚਰਨਾ ਸ਼ੁਰੂ ਕਰ ਦੇਵੇ ਤੇ ਉਦੋਂ ਬੜੀ ਜ਼ਰੂਰੀ ਗੱਲ ਇਹ ਹੁੰਦੀ ਆ ਕਿ ਜਿਹੜੇ ਕੌਮ ਦੇ ਜਾਗਦੇ ਜਾਂ ਸਮਝ ਰੱਖਦੇ ਲੋਕ ਨੇ ਉਹ ਆਪਦਾ ਫਰਜ਼ ਨਿਭਾਉਣ। ਸੋ ਅਸੀਂ ਵੀ ਆਪਦੀ ਇੱਕ ਨਿਮਾਣੀ ਜੀ ਕੋਸ਼ਿਸ਼ ਇਹਨਾਂ ਪ੍ਰੋਗਰਾਮਾਂ ਦੇ ਰਾਹੀਂ ਸੰਗਤਾਂ ਦੇ ਨਾਲ ਸਾਂਝੀ ਕਰਦੇ ਹਾਂ ਕਿ ਸਾਨੂੰ ਇਹ ਪਤਾ ਹੋਵੇ ਕਿ ਜਿਹੜਾ ਮੁੱਖ ਮੰਤਰੀ ਸੀ ਪੰਜਾਬ ਦਾ ਬੇਅੰਤ ਸਿੰਘ,
ਉਹ ਬੇਅੰਤਾ ਬੁੱਚੜ ਸੀ ਸਾਡੀ ਕੌਮ ਲਈ। ਕਿਉਂ ਬੁੱਚੜ ਸੀ ਤੇ ਸਾਡੀ ਕੌਮ ਲਈ ਸ਼ਹੀਦ ਭਾਈ ਦਿਲਾਵਰ ਸਿੰਘ ਸ਼ਹੀਦ ਕਿਉਂ ਆ, ਇਸ ਗੱਲ ਦੇ ਉੱਤੇ ਸਾਨੂੰ ਸਾਡੀ ਆਉਣ ਵਾਲੀ ਨਸਲ ਨੂੰ ਦੱਸਣਾ ਬੜਾ ਜ਼ਰੂਰੀ ਹੈ। ਤੇ ਮੈਂ ਇੱਥੇ ਨਾਲ ਦੀ ਨਾਲ ਸ਼ੁਰੂ ਵਿੱਚ ਹੀ ਇਹ ਗੱਲ ਸਾਂਝੀ ਕਰਨੀ ਚਾਹਾਂਗਾ ਕਿ ਇਸ ਵਾਰ ਹਰ ਸਾਲ ਦੀ ਤਰ੍ਹਾਂ ਇੱਕ ਤਾਂ ਸਵੇਰੋਂ 7-8 ਵਜੇ ਦੇ ਲਾਗੇ ਅਕਾਲ ਤਖਤ ਸਾਹਿਬ ਵਿਖੇ ਭਾਈ ਦਿਲਾਵਰ ਸਿੰਘ ਅਤੇ ਸਿੱਖ ਸੰਘਰਸ਼ ਦੇ ਸਮੂਹ ਸ਼ਹੀਦਾਂ ਦੀ ਯਾਦ ਵਿੱਚ ਤੁਰਕੀ ਬਾਣੀ ਦੇ ਪਾਠ ਜਿਹੜੇ ਆ ਉਹਨਾਂ ਦੇ ਭੋਗ ਪਾਏ ਜਾਂਦੇ ਆ। ਉਪਰੰਤ ਫਿਰ ਜਿਹੜਾ ਸਾਡੇ ਸਿੱਖ ਸੰਘਰਸ਼ ਦਾ ਇੱਕ ਬਹੁਤ ਅਹਿਮ ਅਸਥਾਨ ਵਾ ਅੰਮ੍ਰਿਤਸਰ ਦੇ ਵਿੱਚ, ਜਿੱਥੇ ਮੈਂ ਇਸ ਵੇਲੇ ਆਪਣੇ ਘਰ ਵਿੱਚ ਬੈਠਾ, ਇੱਥੇ ਬਿਲਕੁਲ ਨੇੜੇ ਸ਼ਹੀਦਗੰਜ B ਬਲਾਕ ਰੇਲਵੇ ਕਲੋਨੀ ਅੰਮ੍ਰਿਤਸਰ। ਇਹ ਉਹ ਸਥਾਨ ਆ ਜਿੱਥੇ 1978 ਨੂੰ ਨਰਕਧਾਰੀਆਂ ਨਾਲ, ਨਕਲੀ ਨਿਰੰਕਾਰੀਆਂ ਨਾਲ ਜਿਹੜਾ ਸਿੱਖ ਜਗਤ ਦਾ ਇੱਕ ਟਕਰਾਅ ਹੋਇਆ, ਜਿੱਥੇ 13 ਸਿੰਘ ਜਿਹੜੇ ਆ 1978 ਦੀ ਵਿਸਾਖੀ ਵਾਲੇ ਦਿਨ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਰਾਜ ਭਾਗ ਦੇ ਵਿੱਚ ਨਰਕਧਾਰੀਆਂ ਨੇ ਸ਼ਹੀਦ ਕੀਤੇ। ਤੇ ਉਸ ਮੌਕੇ ਬਾਦਲ ਸਰਕਾਰ ਨੇ ਸਭ ਤੋਂ ਜਿਹੜੀ ਘਿਨਾਉਣੀ ਤੇ ਘਟੀਆ ਗੱਲ ਕੀਤੀ ਉਹ ਇਹ ਕਿ ਉਹਨਾਂ ਬੁੱਚੜ ਸਾਰੇ ਜਿਹੜੇ ਗੁਰਦਨਾ ਨਰਕਧਾਰੀਆ ਸੀ ਜਾਂ ਹੋਰ ਸੀ, ਉਹਨਾਂ ਨੂੰ ਇੱਥੋਂ ਬਾਹਰ ਜਿਹੜਾ ਹੈਗਾ ਪੰਜਾਬ ਤੋਂ ਕੱਢਣ ਕਢਾਉਣ ਦੀ ਜ਼ਿਆਦਾ ਲੋੜ ਸਮਝੀ। ਤੇ ਜਿਹੜੇ ਸਾਡੇ ਕੌਮ ਦੇ ਸ਼ਹੀਦ ਸੀ ਜਾਂ ਜਿਹੜੇ ਫੱਟੜ ਉੱਥੇ ਭਰਾ ਸਾਡੇ ਹੋਏ, ਉਹਨਾਂ ਵੱਲ ਧਿਆਨ ਨਹੀਂ ਸੀ ਦਿੱਤਾ। ਸੋ ਉਹਨਾਂ ਸ਼ਹੀਦਾਂ ਦੀ ਯਾਦ ਵਿੱਚ ਇੱਥੇ ਗੁਰਦੁਆਰਾ ਸਾਹਿਬ ਦੀ ਉਸਾਰੀ ਹੋਈ ਹੈ, ਉਹਨੂੰ ਅਸੀਂ ਸ਼ਹੀਦਗੰਜ B ਬਲਾਕ ਕਹਿੰਦੇ ਆ। ਉਹ ਇਸ ਗੁਰਦੁਆਰਾ ਸਾਹਿਬ ਦੇ ਵਿੱਚ 11 ਵਜੇ ਤੋਂ 3 ਵਜੇ ਤੱਕ ਫਿਰ ਸ਼ਹੀਦੀ ਦੀਵਾਨ ਜਿਹੜਾ ਹੈਗਾ ਉਹ ਪਿਛਲੇ ਕੁਝ ਸਮੇਂ ਤੋਂ ਗੁਰਸਿੱਖ ਪਿਆਰੇ ਉਪਰਾਲਾ ਕਰਨ ਲੱਗੇ ਨੇ। ਖਾਸ ਤੌਰ ਦੇ ਉੱਤੇ ਅਖੰਡ ਕੀਰਤਨੀ ਜਥੇ ਨਾਲ ਸੰਬੰਧਿਤ ਤੇ ਹੋਰ ਜਿਹੜੀਆਂ ਸਿੱਖ ਸੰਘਰਸ਼ ਦੀਆਂ ਜਥੇਬੰਦੀਆਂ ਨੇ, ਬੱਬਰ ਖਾਲਸਾ, ਉਹਨਾਂ ਵੱਲੋਂ ਬਹੁਤ ਵਧੀਆ ਤਰੀਕੇ ਨਾਲ ਇਸ ਦਿਨ ਨੂੰ ਜਿਹੜਾ ਸਮਾਗਮ ਆ B ਬਲਾਕ ਗੁਰਦੁਆਰੇ ਹੁੰਦਾ ਹੈ। ਭਾਈ ਭੁਪਿੰਦਰ ਸਿੰਘ ਭਲਵਾਨ ਜਿਹੜੇ ਜਰਮਨ ਤੋਂ ਇੱਥੇ ਆਉਂਦੇ ਆ, ਭਾਈ ਸੁਖਦੇਵ ਸਿੰਘ ਜੀ ਬੱਬਰ, ਉਹਨਾਂ ਦਾ ਸ਼ਹੀਦੀ ਦਿਹਾੜਾ ਦਾਸੂਵਾਲ ਪਿੰਡ 'ਚ ਮਨਾਇਆ ਜਾਂਦਾ। ਹੋਰ ਵੀ ਕਈ ਜਿਹੜੇ ਹੈਗੇ ਆ ਸਾਡੇ ਸ਼ਹੀਦਾਂ ਦੇ ਦਿਨ ਉਹ ਜਰਮਨ ਤੋਂ ਆ ਕੇ ਉਪਰਾਲਾ ਕਰਦੇ ਆ। ਅਸੀਂ ਵੀ ਸਾਰੇ ਭੈਣ ਭਰਾ ਨਾਲ ਮਿਲ ਕੇ ਕਰਦੇ ਆ। ਸੋ ਇਸ ਵਾਰ 31 ਅਗਸਤ ਨੂੰ ਸਵੇਰੇ 7 ਵਜੇ ਅਖੰਡ ਪਾਠ ਸਾਹਿਬ ਦਾ ਭੋਗ ਜਿਹੜਾ ਅਕਾਲ ਤਖਤ ਸਾਹਿਬ ਤੇ ਪਏਗਾ। ਉਪਰੰਤ ਫਿਰ ਜਿਹੜਾ ਆਪਾਂ ਸ਼ਹੀਦੀ ਦੀਵਾਨ ਆ ਉਹ B ਬਲਾਕ ਵਾਲੇ ਗੁਰਦੁਆਰਾ ਸਾਹਿਬ ਦੇ ਵਿੱਚ ਇੱਥੇ ਅੰਮ੍ਰਿਤਸਰ ਜਿਹੜਾ ਸ਼ਹੀਦਗੰਜ ਗੁਰਦੁਆਰਾ ਉੱਥੇ ਹੋਣਾ। ਸੋ ਜਿਹੜੇ ਭੈਣ ਭਰਾ ਦੂਰ ਦਰਾਡੇ ਬੈਠੇ ਆ ਉਹ ਵੀ ਆਪਣੇ ਤੌਰ ਦੇ ਉੱਤੇ ਇਸ ਦਿਨ ਜਿਹੜਾ ਹੈਗਾ ਮਨ ਕਰਕੇ ਹਾਜ਼ਰੀਆਂ ਲਵਾਉਣ ਤੇ ਉਸ ਸੂਰਮੇ ਸ਼ਹੀਦ ਨੂੰ ਚੇਤੇ ਕਰਨ, ਯਾਦ ਕਰਨ ਤੇ ਆਪਣੇ ਘਰਾਂ 'ਚ, ਆਪਣੇ ਫੇਸਬੁੱਕ ਦੇ ਅਕਾਊਂਟ ਤੇ, ਆਪਣੇ WhatsApp ਅਕਾਊਂਟ ਤੇ, ਸੋਸ਼ਲ ਮੀਡੀਆ ਦੇ ਉੱਤੇ ਵੱਧ ਤੋਂ ਵੱਧ ਉਸ ਸੂਰਮੇ ਸ਼ਹੀਦ ਭਾਈ ਦਿਲਾਵਰ ਸਿੰਘ ਜਿਹੜਾ ਹੈ ਉਹਦੀ ਫੋਟੋ ਲਾ ਕੇ ਆਪਾਂ ਆਪਦੇ ਬੱਚਿਆਂ ਨੂੰ ਦੱਸੀਏ ਕਿ ਜੇ ਆਹ ਸਿੰਘ ਪਿੰਡੇ ਨਾਲ ਬੰਬ ਬੰਨ੍ਹ ਕੇ ਬੇਅੰਤੇ ਬੁੱਚੜ ਨੂੰ ਨਾ ਉਡਾਉਂਦਾ ਤਾਂ ਸਾਡੇ ਲਈ ਸ਼ਾਇਦ ਜਿਹੜਾ ਅੱਜ ਸਮਾਂ ਇਹ ਨਾ ਹੁੰਦਾ। ਕਿਉਂਕਿ ਜਿਸ ਤਰੀਕੇ ਨਾਲ 1995 ਦੇ ਲਾਗੇ ਜਦੋਂ ਬੇਅੰਤਾ ਬੁੱਚੜ ਜਿਹੜਾ ਰਾਜਗੱਦੀ ਭੋਗ ਰਿਹਾ ਸੀ, KPS ਗਿੱਲ ਦੀ ਕਮਾਂਡ ਹੇਠ ਹਕੂਮਤੀ ਫੋਰਸਾਂ ਹਰਲ ਕਰਦੀਆਂ ਫਿਰਦੀਆਂ ਸੀ ਤੇ ਇੱਕ ਮੁਹਿੰਮ ਚਲਾਈ ਹੋਈ ਸੀ ਕਿ ਪੰਜਾਬ ਦੀ ਧਰਤੀ ਉੱਤੇ ਪੱਗ ਦਾੜੇ ਵਾਲਾ ਕੋਈ ਰਹਿਣ ਨਹੀਂ ਦੇਣਾ। ਮੈਂ ਉਹਨਾਂ ਦਿਨਾਂ ਦੀ ਗੱਲ ਅਕਸਰ ਆਪਦੇ ਭਾਈਚਾਰੇ 'ਚ ਬੈਠਾ ਖੜਾ ਮੈਂ ਕਰਦਾ ਹੁੰਦਾ ਬਈ ਕਈ ਵਾਰ ਉਦੋਂ ਅਸੀਂ ਚੰਡੀਗੜ੍ਹੋਂ ਜਦੋਂ ਲੁਧਿਆਣੇ ਨੂੰ ਤੁਰਨਾ, ਪਿੰਡ ਵੱਲ ਨੂੰ ਆਉਣਾ, ਤਾਂ ਸਾਰੀ ਬੱਸ ਦੇ ਵਿੱਚ 4-5 ਬੰਦੇ ਹੁੰਦੇ ਸੀ ਪੱਗ ਵਾਲੇ, ਤੇ ਉਹ ਵੀ ਜਾਂ ਵੱਡੀ ਉਮਰ ਦੇ ਜਿਹੜੇ ਬਜ਼ੁਰਗ ਲੋਕ ਸੀ ਜਾਂ ਹੋਰ ਨੌਜਵਾਨਾਂ ਦੇ ਅੰਦਰ ਇੱਕ ਦਹਿਸ਼ਤ ਪਾ ਦਿੱਤੀ ਗਈ ਸੀ ਕਿ ਜਿਹੜਾ ਬਚਣਾ ਹੈ ਨਾ, ਤਾਂ ਜੇ ਬਚਣਾ ਹੈ ਤਾਂ ਆਪਦਾ ਮੂੰਹ ਸਿਰ ਮਨਾ ਲਓ, ਨਹੀਂ ਤਾਂ ਪਤਾ ਨਹੀਂ ਕਿੱਥੇ ਕਿਹਨੇ ਲਾ ਕੇ ਬਸ ਅਖਬਾਰ ਤੇ ਫਿਰ ਬਾਲ ਜੇ ਖੜਾ ਕੇ ਕੋਲੇ ਟੱਟੂ ਜਾਂ ਪਿਸਤੌਲ ਰੱਖ ਦੇਣਾ ਤੇ ਅਖਬਾਰ ਤੇ ਖਬਰ ਆ ਜਾਣੀ ਕਿ ਜੀ ਬਹੁਤ ਖਤਰਨਾਕ ਦਹਿਸ਼ਤਗਰਦ ਜਿਹਨੇ ਬੜੀਆਂ ਭਾਰੀ ਵਾਰਦਾਤਾਂ ਕੀਤੀਆਂ ਸੀ, 500 ਤੋਂ ਵੱਧ ਕਤਲਾਂ 'ਚ ਲੜੀਂਦਾ ਸੀਗਾ, ਅਣਪਛਾਤਾ ਸੀ। ਹੁਣ ਜਿਹੜਾ ਬੰਦਾ ਅਣਪਛਾਤਾ ਕਹਿ ਰਹੇ ਹੋ ਉਸ ਬੰਦੇ ਬਾਰੇ ਤੁਹਾਨੂੰ ਕਿੱਦਾਂ ਪਤਾ ਕਿ ਇਹ 500 ਤੋਂ ਵੱਧ ਕਤਲਾਂ 'ਚ ਲੜੀਂਦਾ ਸੀ? ਤੇ ਇਸ ਤਰੀਕੇ ਦੀਆਂ ਹਜ਼ਾਰਾਂ ਹੀ ਸਾਡੀਆਂ ਕੀਮਤੀ ਜਾਨਾਂ ਜਿਹੜੀਆਂ ਨੇ ਉਸ ਦੌਰ ਵਿੱਚ ਗਈਆਂ, ਜਿਨ੍ਹਾਂ ਬਾਰੇ ਸਾਡੇ ਸੂਰਮੇ ਵੀਰ, ਵਿਦਵਾਨ ਵੀਰ ਭਾਈ ਜਸਵੰਤ ਸਿੰਘ ਖਾਲੜਾ ਨੇ ਬਾਅਦ ਚ ਉਪਰਾਲਾ ਕੀਤਾ
ਪਰ ਆਪਾਂ ਨੂੰ ਸਾਰਿਆਂ ਨੂੰ ਹੀ ਪਤਾ ਕਿ ਕਿਸ ਤਰੀਕੇ ਨਾਲ ਭਾਈ ਜਸਵੰਤ ਸਿੰਘ ਖਾਲੜਾ ਨੂੰ ਵੀ ਬਾਅਦ ਵਿੱਚ ਸ਼ਹੀਦ ਕਰ ਦਿੱਤਾ ਗਿਆ ਸੀਗਾ। ਤੇ 5-6 ਸਤੰਬਰ ਨੂੰ ਉਹਨਾਂ ਦਾ ਵੀ ਦਿਨ ਜਿਹੜਾ ਹੈਗਾ ਸਤੰਬਰ ਦੇ ਮਹੀਨੇ ਵਿੱਚ ਫਿਰ ਸੰਗਤਾਂ ਮਨਾਉਂਦੀਆਂ ਨੇ। ਖੈਰ, ਜਿਹੜੀ ਅੱਜ ਦਾ ਆਪਾਂ ਪ੍ਰੋਗਰਾਮ ਹੈ, ਅੱਜ ਦੀ ਜਿਹੜੀ ਗੱਲਬਾਤ ਦਾ ਵਿਸ਼ਾ ਉਹ ਸ਼ਹੀਦ ਭਾਈ ਦਿਲਾਵਰ ਸਿੰਘ। ਸ਼ਹੀਦ ਭਾਈ ਦਿਲਾਵਰ ਸਿੰਘ ਦਾ ਜਨਮ ਮਾਤਾ ਸਰਜੀਤ ਕੌਰ ਦੀ ਕੁੱਖੋਂ 18 ਅਗਸਤ 1970 ਨੂੰ ਆਪਦੇ ਨਾਨਕੇ ਪਿੰਡ ਕੋਟਕਪੂਰੇ ਦੇ ਕੋਲ ਪੰਜ ਗਰਾਈ ਪਿੰਡ 'ਚ ਹੋਇਆ ਸੀ। ਉਹਨਾਂ ਦੇ ਸਤਿਕਾਰਯੋਗ ਪਿਤਾ ਸਰਦਾਰ ਹਰਨੇਕ ਸਿੰਘ ਆਪਣੇ ਜੱਦੀ ਪਿੰਡ ਬਠਿੰਡੇ ਕੋਲ ਜੈ ਸਿੰਘ ਵਾਲਾ ਉਹਨਾਂ ਦਾ ਜੱਦੀ ਪਿੰਡ ਆ, ਉੱਥੋਂ ਫਿਰ ਉਹ ਪਟਿਆਲੇ ਯੂਨੀਵਰਸਿਟੀ ਵਿੱਚ ਜੌਬ ਕਰਦੇ ਸੀ, ਨੌਕਰੀ ਕਰਦੇ ਸੀ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਯੁਵਕ ਭਲਾਈ ਵਿਭਾਗ ਦੇ ਵਿੱਚ। ਉੱਥੇ ਉਹ ਸਹਾਇਕ ਦੀ ਅਸਿਸਟੈਂਟ ਦੀ ਪਦਵੀ ਤੇ ਪੋਸਟ ਉੱਤੇ ਜੌਬ ਕਰਦੇ ਸੀਗੇ। ਤੋਂ ਇਹ ਪਰਿਵਾਰ ਫਿਰ ਜੈ ਸਿੰਘ ਵਾਲੇ ਤੋਂ ਬਠਿੰਡੇ ਜ਼ਿਲ੍ਹੇ ਚੋਂ ਪਟਿਆਲੇ ਇਹਨਾਂ ਨੇ ਰਿਹਾਇਸ਼ ਕਰ ਲਈ ਸੀ। ਤੇ ਇਹ ਗੁਰੂ ਨਾਨਕ ਨਗਰ ਮੁਹੱਲਾ ਜਿਹੜਾ ਹੈ, ਉੱਥੇ 12 ਨੰਬਰ ਗਲੀ ਦੇ ਵਿੱਚ 1233 ਨੰਬਰ ਮਕਾਨ ਦੇ ਵਿੱਚ ਇਹ ਪਰਿਵਾਰ ਜਿਹੜਾ ਉੱਥੇ ਰਹਿੰਦਾ ਸੀ। ਭਾਈ ਦਿਲਾਵਰ ਸਿੰਘ ਦੇ ਦੋ ਭਰਾ ਜਿਹੜੇ ਆ, ਵੀਰ ਚਮਕੌਰ ਸਿੰਘ ਤੇ ਵੀਰ ਹਰਬਿੰਦਰ ਸਿੰਘ, ਇਹ ਨੇ। ਤੇ ਜਿਹੜਾ ਇਹ ਸਾਡਾ ਭਰਾ ਵੀਰ ਮੇਰਾ ਭਾਈ ਦਿਲਾਵਰ ਸਿੰਘ 12ਵੀਂ ਤੱਕ ਇਹਨੇ ਮਲਟੀਪਰਪਜ਼ ਸਕੂਲ ਪਟਿਆਲੇ ਤੋਂ ਪੜ੍ਹਾਈ ਕੀਤੀ, ਫਿਰ BA ਕੀਤੀ। ਤੇ ਉਦੋਂ ਹੀ ਪੁਲਿਸ 'ਚ ਭਰਤੀ ਹੋਣ ਦਾ ਮਨ ਵਿੱਚ ਵਿਚਾਰ ਆਇਆ। ਬੜਾ ਤੇਜ਼ ਦੌੜਾਕ ਸੀ, ਕੁਸ਼ਤੀ ਦਾ ਵੀ ਸ਼ੌਕੀਨ ਸੀ, ਜਿਹੜਾ ਸਰੀਰ ਸੀ ਪੂਰਾ ਕਮਾਇਆ ਹੋਇਆ ਸੀ। ਸੁਭਾਅ ਭਾਵੇਂ ਸੰਗਾਊ ਜਿਹਾ ਸੀਗਾ ਪਰ ਹਸਮੁਖ ਵੀ ਸੀ ਤੇ ਸ਼ਾਂਤ ਮਨ ਦਾ ਕੋਮਲ ਜਿਹੇ ਭਾਵ ਵਾਲਾ ਬੰਦਾ ਸੀ। ਮੈਂ ਇਹ ਗੱਲਾਂ ਇੱਕ ਵਾਰ ਉਹਨਾਂ ਦੇ ਘਰ ਪਟਿਆਲੇ ਮੇਰਾ ਕਾਫੀ ਜਾਣ ਆਉਣ ਪਰਿਵਾਰ 'ਚ ਰਿਹਾ ਹੈ। ਮੈਂ ਉਹਨਾਂ ਦੀ ਭਾਈ ਚਮਕੌਰ ਸਿੰਘ ਦੀ ਜਿਹੜੀ ਸਿੰਘਣੀ ਆ, ਭਾਈ ਦਿਲਾਵਰ ਸਿੰਘ ਦੀ ਭਰਜਾਈ, ਉਹਨੂੰ ਮੈਂ ਪੁੱਛਿਆ ਵੀ ਤੁਹਾਡਾ ਚਲੋ ਅਸੀਂ ਜੀ ਦਿਓਰ ਭਾਬੀ ਦਾ ਰਿਸ਼ਤਾ ਸੀ, ਸਾਡੇ ਪਰਿਵਾਰਾਂ 'ਚ ਹੁੰਦਾ, ਵੀ ਕਿੱਦਾਂ ਦਾ ਸੀਗਾ ਦਿਲਾਵਰ ਦਾ। ਕਹਿੰਦੀ ਜਦੋਂ ਤੋਂ ਮੈਂ ਇਸ ਘਰ ਵਿੱਚ ਮਤਲਬ ਮੇਰੇ ਜਿੰਨਾ ਕੁ ਮੈਂ ਜਾਣਦੀ ਕਰਦੀ ਵੀ ਬਹੁਤ ਹੀ ਜ਼ਿਆਦਾ ਨੇਕ ਜਿਹਾ, ਬੜਾ ਸਾਊ ਜਿਹਾ, ਕੋਮਲ ਜਿਹਾ, ਏਦਾਂ ਦਾ ਉਹਦਾ ਸੁਭਾਅ ਸੀਗਾ। ਮਾਤਾ ਸਰਜੀਤ ਕੌਰ ਨੂੰ ਜਾਂ ਪਿਤਾ ਹਰਨੇਕ ਸਿੰਘ ਜੀ ਨੂੰ ਮੈਂ ਕਈ ਵਾਰ ਘੋਲ ਕੇ ਵੀ ਉਹ ਕਹਿੰਦੇ ਇਹ ਗੱਲ ਕਿ ਏਡੀ ਵੱਡੀ ਵਾਰਦਾਤ ਤੇ ਦੂਜੀ ਪੱਖ ਤੋਂ ਉਹਦਾ ਸੁਭਾਅ, ਦੋਨਾਂ 'ਚ ਬਹੁਤ ਫਰਕ ਆ। ਅਸੀਂ ਕਦੇ ਸੋਚ ਹੀ ਨਹੀਂ ਸੀ ਸਕਦੇ ਕਿ ਇਹ ਬੰਦਾ ਇਸ ਤਰੀਕੇ ਦੀ ਗੱਲ ਕਰੇਗਾ। ਪਰ ਉਸ ਅਕਾਲ ਪੁਰਖ ਵਾਹਿਗੁਰੂ ਨੇ ਇੱਕ ਨਰਮ ਦਿਲ, ਇੱਕ ਕੋਮਲ ਭਾਵ ਬੰਦੇ ਅੰਦਰ ਏਡੀ ਵੱਡੀ ਸੇਵਾ ਦਾ ਚਾਅ ਕਿਵੇਂ ਪੈਦਾ ਹੋਇਆ, ਕਿਵੇਂ ਉਹਦੇ ਅੰਦਰ ਇਹ ਚੀਜ਼ ਆਈ, ਇਹ ਉਸ ਸੱਚੇ ਪਾਤਸ਼ਾਹ ਦੇ ਰੰਗ ਨੇ। ਖੈਰ, ਉਹਨਾਂ ਦਿਨਾਂ ਦੇ ਵਿੱਚ ਖਾੜਕੂ ਲਹਿਰ ਪੂਰੇ ਜੋਬਨ ਤੇ ਸੀ ਤੇ ਸਿਰਾਂ ਉੱਤੇ ਖੱਫਣ ਬੰਨ ਕੇ ਸਿੱਖ ਕੌਮ ਦੀ ਖਾਲਿਸਤਾਨ ਦੀ ਲੜਾਈ ਜਿਹੜੀ ਲੜਨ ਵਾਲੇ ਯੋਧੇ ਆ, ਉਹ ਮੈਦਾਨ ਦੇ ਵਿੱਚ ਨਿਤਰੇ ਹੋਏ ਸੀ। ਪਰ ਨਾਲ ਦੀ ਨਾਲ ਇੰਡੀਅਨ ਸਟੇਟ ਨੇ ਇਸ ਬਹਾਨੇ ਸਿੱਖਾਂ ਨੂੰ ਬਦਨਾਮ ਕਰਕੇ ਵੀ ਇਹ ਤਾਂ ਟੈਰੋਰਿਸਟ ਨੇ, ਅੱਤਵਾਦੀ ਨੇ, ਇਹ ਤਾਂ ਜੀ ਲੁਟੇਰੇ ਨੇ, ਬਲਾਤਕਾਰੀਏ ਨੇ, ਫਰੌਤੀਆਂ ਲੈਂਦੇ ਆ। ਉਹ ਇਸ ਤਰੀਕੇ ਦੇ ਕੁਝ ਗਰੋਹ ਵੀ ਸਰਗਰਮ ਕਰ ਦਿੱਤੇ ਸਟੇਟ ਨੇ, ਜਿਨ੍ਹਾਂ ਨੇ ਇਸ ਤਰੀਕੇ ਦੀਆਂ ਕਰਤੂਤਾਂ ਕਰਨੀਆਂ ਸ਼ੁਰੂ ਕੀਤੀਆਂ ਕਿ ਅਸਲੀ ਜਿਹੜੇ ਖਾੜਕੂ ਨੇ, ਲੋਕ ਉਹਨਾਂ ਬਾਰੇ ਨਾਵਾਚਕ ਸੋਚ ਰੱਖਣ ਲੱਗ ਪੈਣ, ਉਹਨਾਂ ਬਾਰੇ ਕਹਿਣਗੇ ਤਾਂ ਬੜੇ ਭੈੜੇ ਲੋਕ। ਸੋ ਉਹਨਾਂ ਦਿਨਾਂ ਦੇ ਵਿੱਚ ਅਤਿਆਚਾਰਾਂ ਦੀ ਇੱਕ ਹਨੇਰੀ ਵਗ ਰਹੀ ਸੀ। ਹਰੇਕ ਸਿੱਖ ਜਿਹੜਾ ਸੀ ਉਹਨੂੰ ਇਹ ਡਰ ਪਾਇਆ ਜਾ ਰਿਹਾ ਸੀਗਾ ਕਿ ਤੂੰ ਕਿਹੜੇ ਖਾਲਿਸਤਾਨ ਦੀਆਂ ਗੱਲਾਂ ਕਰਦੇ ਹੋ, ਅਸੀਂ ਤਾਂ ਤੁਹਾਡੀ ਕੌਮ ਦਾ ਨਾਸ਼ ਮਾਰ ਦੇਣਾ। ਤੋ ਇਸ ਏਜੰਡੇ ਤਹਿਤ ਬੜੇ ਵੱਡੀ ਗਿਣਤੀ ਦੇ ਵਿੱਚ ਸਿੱਖ ਨੌਜਵਾਨਾਂ ਨੂੰ ਬੱਸਾਂ ਗੱਡੀਆਂ ਚੋਂ ਲਾਹ ਕੇ ਘਰਾਂ ਚੋਂ ਛਾਪੇ ਮਾਰ ਕੇ ਸਿੱਖਾਂ ਦਾ ਘਾਣ ਜਿਹੜਾ ਸੀ ਉਹ ਹੋ ਰਿਹਾ ਸੀਗਾ। ਪਰ ਇਹਦੇ ਬਾਵਜੂਦ ਹਕੂਮਤੀ ਨੀਤੀ ਪੂਰੀ ਤਰ੍ਹਾਂ ਅਸਫਲ ਹੋ ਰਹੀ ਸੀ ਤੇ ਦਿਨੋਂ ਦਿਨ ਸਿੱਖਾਂ ਦੇ ਵਿੱਚ, ਆਮ ਲੋਕਾਂ ਦੇ ਵਿੱਚ ਸਿੱਖ ਸੰਘਰਸ਼ ਦੀ ਜਿਹੜੀ ਚੜ੍ਹਤ ਵਾ, ਪਕੜ ਆ ਜਿਹੜੀ, ਉਹ ਵੱਧਦੀ ਜਾ ਰਹੀ ਸੀ, ਜਿੱਥੋਂ ਸਟੇਟ ਹੋਰ ਵੀ ਜ਼ਿਆਦਾ ਇਰੀਟੇਟ ਹੋ ਕੇ ਆਪਦੇ ਜਿਹੜੇ ਉਹਨਾਂ ਦੇ ਕਰਿੰਦੇ ਰੱਖੇ ਹੋਏ ਸੀ ਇਹਨਾਂ ਕੰਮਾਂ ਲਈ, ਉਹਨਾਂ ਤੇ ਹੋਰ ਜ਼ਿਆਦਾ ਵਰਦੇ ਸੀ ਵੀ ਤੁਸੀਂ ਐਂ ਕਰਦੇ ਨਹੀਂ, ਉਹ ਨਹੀਂ ਕਰਦੇ। ਸੋ KPS ਗਿੱਲ ਦੀ ਕਮਾਂਡ ਹੇਠ ਫਿਰ ਇੱਕ, ਜਦੋਂ ਮੈਂ ਪੰਜਾਬ ਦਾ ਬੁੱਚੜ KPS ਗਿੱਲ ਕਿਤਾਬ ਲਿਖੀ, ਉਦੋਂ ਮੈਨੂੰ ਲੱਗਦਾ ਕਿ ਮਸਾਂ ਹੀ ਅਜੇ ਮੈਂ 5-4% KPS ਗਿੱਲ ਦੇ ਜ਼ੁਲਮਾਂ ਬਾਰੇ ਲਿਖ ਸਕਿਆ। ਸਾਡੀ ਕੌਮ ਦੇ ਕਲਮਕਾਰਾਂ ਨੂੰ ਚਾਹੀਦਾ ਕਿ ਮੈਦਾਨ ਵਿੱਚ ਆਉਣ, ਗੂੰਗੇ ਬੋਲੇ ਹੋ ਕੇ ਟਾਈਮ ਨਾ ਕੱਢਣ, ਇਸ ਦੌਰ ਦਾ ਇਤਿਹਾਸ ਇਕੱਠਾ ਕਰਨ
मैं धन्नवादी हाँ उन्हां सारे वीर भरावां दा जिहड़े रेडियो टैलीविजन जां लिखतां पढ़ के बाद च सानूं फोन करके दसदे आ कि एक वारी साडे नाल भी इंज होया सी। बहुत भैण भरा जिन्हां दे उत्ते बेकिरकी नाल उदों जुल्म होया, जदों आपदी दुੱਖਾਂ भरी दास्तान सुणाउंदे आ, जदों नाल ਉਹ ਕਹਿੰਦੇ आ कि भाजी ये संगतां विच इतिहास दे रूप च गल जावे जरूर, पर साडा ਨਾਂ ना बेशक दी लिओ थोड़ा बहुता ਅਸੀਂ अजे डरदे आ, पर ਇਹ ਗੱਲਾਂ ਸੰਗਤ ਵਿੱਚ ਜਾਣੀਆਂ ਵੀ ਜ਼ਰੂਰ ਚਾਹੀਦੀਆਂ। ਤੇ ਦੂਜੀ ਗੱਲ ਇਹ ਕਿ ਮੈਂ ਜਦੋਂ ਅੱਜ ਤੁਹਾਡੇ ਨਾਲ ਫੋਨ ਕਰਕੇ ਆਪਦਾ ਦਿਲ ਹੌਲਾ ਕਰ ਲਿਆ ਕਿ ਉਹਨਾਂ ਦਿਨਾਂ 'ਚ ਜਦੋਂ ਬਿਆੰਤੇ ਬੁੱਚੜ ਦਾ ਰਾਜ ਸੀ ਤੇ KPS ਗਿੱਲ ਦੀ ਕਮਾਂਡ ਹੇਠ ਸਾਡੇ ਨਾਲ ਆਹ ਕੁਛ ਹੋਇਆ, ਅੱਜ ਮੇਰਾ ਦਿਲ ਬਹੁਤ ਹਲਕਾ ਹੋ ਗਿਆ। ਸੋ ਮੈਂ ਇਹ ਬੇਨਤੀ ਇਸ ਕਰਕੇ ਫੇਰ ਕਰ ਰਿਹਾ ਕਿ ਜਿਹੜਾ ਕੁਛ ਇਸ ਧਰਤੀ ਉੱਤੇ ਹੋਇਆ, ਜੋ ਜ਼ੁਲਮ ਹੋਇਆ, ਉਹਦੀ ਅਜੇ ਦਾਸਤਾਨ ਪੂਰੀ ਤਰ੍ਹਾਂ ਲੋਕਾਂ ਸਾਹਮਣੇ ਆਈ ਨਹੀਂ। ਮਨੁੱਖੀ ਅਧਿਕਾਰ ਜਥੇਬੰਦੀਆਂ ਨੇ ਜਾਂ ਬਹੁਤ ਸਾਰੇ ਹੋਰ ਕਲਮਕਾਰ ਭਰਾਵਾਂ ਨੇ ਆਪਦੇ ਵੱਲੋਂ ਕਸਰ ਕੋਈ ਛੱਡੀ ਨਹੀਂ ਲਿਖਣ ਬੋਲਣ ਵਾਲੀ, ਪਰ ਜਿਵੇਂ ਇੱਕ ਕਿਤਾਬ ਪੋਲਿਟਿਕਸ ਆਫ ਜੈਨੋਸਾਈਡ ਕਿਤਾਬ ਹੈ, ਕੌਮ ਘਾਤ ਦੀ ਰਾਜਨੀਤੀ, ਸ਼ਾਇਦ ਉਹ ਕੈਪਟਨ ਅਮਰਿੰਦਰ ਸਿੰਘ ਦਾ ਮਾਮਾ ਆ ਇੰਦਰਜੀਤ ਸਿੰਘ ਜੇਜੀ, ਉਹਨੇ ਉਹ ਇੱਕ ਰਿਪੋਰਟ ਤਿਆਰ ਕੀਤੀ ਸੀ ਜਿਹੜੀ ਯੂਐਨਓ ਦੇ ਹਿਊਮਨ ਰਾਈਟਸ ਜਿਹੜਾ ਉਹਨਾਂ ਦਾ ਵਿੰਗ ਆ ਉਹਨੂੰ ਉਹ ਕਹਿੰਦੇ ਦਿੱਤੀ ਗਈ ਸੀ। ਉਹਦੇ ਵਿੱਚ ਜਦੋਂ ਬੰਦਾ ਪੜ੍ਹਦਾ ਤਾਂ ਨੈਣਾ ਚੋਂ ਨੀਰ ਵਗਦਾ, ਰੋਹ ਆਉਂਦਾ ਆਪਦੀ ਬੇਬਸੀ ਉੱਤੇ ਕਿ 1947 ਮੌਕੇ ਸਾਡੇ ਲੀਡਰਾਂ ਨੇ ਸਾਡੇ ਹੱਥ ਪੈਰ ਬੰਨ੍ਹ ਕੇ ਸਾਨੂੰ ਕਿਹੋ ਜਿਹੇ ਜ਼ਾਲਮਾਂ ਤੇ ਬੁੱਚੜ ਲੋਕਾਂ ਦੇ ਸਾਹਮਣੇ ਸੁੱਟ ਦਿੱਤਾ, ਜਿਨ੍ਹਾਂ ਨੇ ਸਾਡੀ ਕੌਮ ਦੀ ਨਸਲਕੁਸ਼ੀ ਕਰਨ ਦਾ ਕੋਈ ਢੰਗ, ਕੋਈ ਰਾਹ ਹੈ ਨਹੀਂ ਜਿਹੜਾ ਨਾ ਵਰਤਿਆ ਹੋਵੇ। ਖੈਰ ਉਹਨਾਂ ਦਿਨਾਂ ਦੇ ਵਿੱਚ ਜਦੋਂ KPS ਗਿੱਲ ਦੀ ਕਮਾਂਡ ਹੇਠ ਬਿਆੰਤੇ ਬੁੱਚੜ ਦੇ ਰਾਜ ਵਿੱਚ ਸਿੱਖਾਂ ਦੀ ਨਸਲਕੁਸ਼ੀ ਹੋ ਰਹੀ ਸੀ, ਉਦੋਂ ਉਹਨਾਂ ਵੇਲਿਆਂ ਦੇ ਵਿੱਚ ਸਾਡੇ ਇਸ ਪਿਆਰੇ ਵੀਰ ਭਾਈ ਦਿਲਾਵਰ ਸਿੰਘ ਜਿਹੜਾ ਹੈ, ਇਹਨੇ ਵੀ ਭਰਤੀ ਦੇਖਣੀ, ਥਾਂ ਥਾਂ ਜਾਣਾ। ਉਦੋਂ ਹੋਮਗਾਰਡ ਤੇ SPO ਦੀ ਭਰਤੀ ਖੋਲੀ ਗਈ 40-40 ਰੁਪਏ ਤੇ ਪੰਜਾਬ ਦੇ ਨੌਜਵਾਨਾਂ ਨੂੰ, ਕਿਉਂਕਿ ਪੁਲਿਸ ਵਾਲੇ ਆਪ ਤਾਂ ਜੁਝਾਰੂਆਂ ਤੋਂ ਡਰਦੇ, ਬਾਹਰ ਨਹੀਂ ਸੀ ਨਿਕਲਦੇ ਖਾਣਿਆਂ ਤੋਂ ਇਹਨਾਂ ਨੇ ਇਹ ਮੁੰਡੇ ਬੇਰੁਜ਼ਗਾਰੀ ਅੰਤਾਂ ਦੀ ਸੀ ਤੇ ਬਹੁਤ ਸਾਰੇ ਜਿਹੜੇ ਸਾਡੇ ਕੌਮ ਦੇ ਸਿੱਖ ਜਗਤ ਦੇ ਬੱਚੇ SPO ਭਰਤੀ ਕਰ ਲਏ। ਉਹਨਾਂ ਨੂੰ ਮਾਮੂਲੀ ਤਨਖਾਹ ਦੇ ਉੱਤੇ ਪੰਜਾਬ ਪੁਲਿਸ CRP ਵਾਲਿਆਂ ਤੋਂ ਮੂਹਰੇ ਉਹਨਾਂ ਨੂੰ ਖੜਾ ਕਰਨਾ ਵੀ ਜੇ ਕੋਈ ਵਾਰਦਾਤ ਹੋਵੇ, ਕੋਈ ਅਟੈਕ ਹੋਵੇ ਤਾਂ ਬਲਦੀ ਦੇ ਬੁੱਥੇ ਇਹਨਾਂ ਨੂੰ ਦਿਓ, ਜੇ ਮਰ ਮੁਰ ਜਾਣਗੇ 40 ਰੁਪਏ ਦਿਹਾੜੀ ਵਾਲਾ ਕੋਈ ਚੱਕਰ ਨਹੀਂ। ਸੋ ਹਜ਼ਾਰਾਂ ਦੀ ਗਿਣਤੀ ਵਿੱਚ ਉਦੋਂ SPO ਹੋਮਗਾਰਡ ਇਹ ਭਰਤੀ ਕੀਤੇ ਤੇ ਇਹਨਾਂ ਨੌਜਵਾਨਾਂ ਨੂੰ ਇਹ ਲਾਰਾ ਲਾਇਆ ਗਿਆ ਕਿ ਤੁਹਾਨੂੰ ਪੁਲਿਸ 'ਚ ਭਰਤੀ ਕਰ ਲਾਂਗੇ। ਤੋ ਇਹ ਜਿਹੜੇ ਇਹਨਾਂ ਦੀ ਇੱਕ ਲਿਸਟ ਵੀ ਤਿਆਰ ਕੀਤੀ ਗਈ ਕਿ ਜਿਹੜੇ ਇਹ ਨੌਜਵਾਨ ਨੇ, ਪੰਜਾਬ ਪੁਲਿਸ ਵਾਲੇ SPO ਜਾਂ ਹੋਰ ਸਰਕਾਰੀ ਮੁਲਾਜ਼ਮ, ਇਹ ਜਿਹੜੇ ਇਹ ਕਹਿੰਦੇ ਨੇ ਕਿ ਕਾਨੂੰਨ ਅਨੁਸਾਰ ਕਾਰਵਾਈ ਹੋਣੀ ਚਾਹੀਦੀ ਆ, ਬੇਦੋਸ਼ਾਂ ਤੇ ਜ਼ੁਲਮ ਨਹੀਂ ਹੋਣਾ ਚਾਹੀਦਾ, ਉਹਨਾਂ ਦੀ ਇੱਕ ਲਿਸਟ ਬਣਾਓ ਤੇ ਖਾੜਕੂਆਂ ਦੇ ਭੇਸ ਵਿੱਚ ਸਾਡੇ ਜਿਹੜੇ ਕੈਟ ਟੋਲੇ ਆ ਉਹਨਾਂ ਦੇ ਟੱਬਰਾਂ ਉੱਤੇ ਜਿਹੜੇ ਅਟੈਕ ਕਰਨ। ਤੁਸੀਂ ਦੇਖਿਆ ਹੋਣਾ, ਜੇ ਤੁਸੀਂ ਚੇਤੇ ਹੋਏ ਸਾਰਿਆਂ ਦੇ, ਕਿ ਬੱਬਰ ਖਾਲਸਾ ਇੰਟਰਨੈਸ਼ਨਲ ਜਥੇਬੰਦੀ ਬਾਰ-ਬਾਰ ਅਖਬਾਰਾਂ ਵਿੱਚ ਪੁਲਿਸ ਵਾਲਿਆਂ ਨੂੰ ਅਪੀਲਾਂ ਕਰਦੀ ਰਹੀ ਆ ਕਿ ਸਾਡੀ ਤੁਹਾਡੇ ਨਾਲ ਲੜਾਈ ਨਹੀਂ ਹੈ, ਸਾਡੀ ਲੜਾਈ ਦਿੱਲੀ ਦਰਬਾਰ ਨਾਲ ਹੈ। 2 ਚਿੱਠੀਆਂ ਜਿਹੜੀਆਂ ਨੇ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਨਾਲ, ਕੁਝ ਗੱਲਾਂ ਇਹ ਬੱਬਰ ਖਾਲਸਾ ਵੱਲੋਂ ਭਾਈ ਸੁਖਦੇਵ ਸਿੰਘ ਬੱਬਰ ਵੱਲੋਂ ਲਿਖੀਆਂ ਗਈਆਂ, ਜਿਹੜੀਆਂ ਕਿ ਭਾਈ ਨਰਾਇਣ ਸਿੰਘ ਚੌੜਾ ਤੇ ਭਾਈ ਕਰਮਜੀਤ ਸਿੰਘ ਜਿਹੜੀ ਉਹਨਾਂ ਨੇ ਕਿਤਾਬ ਤਿਆਰ ਕੀਤੀ ਆ ਪੰਥਕ ਦਸਤਾਵੇਜ਼, ਉਹਦੇ ਵਿੱਚ ਉਹ ਦੋਨੇ ਹੀ ਛਾਪੀਆਂ ਹੋਈਆਂ। ਤੇ ਮੈਂ ਉਹਨਾਂ ਸਾਰੇ ਭੈਣ ਭਰਾਵਾਂ ਨੂੰ ਜਿਨ੍ਹਾਂ ਨੂੰ ਇਸ ਪਾਸੇ ਦਿਲਚਸਪੀ ਆ, ਉਹਨਾਂ ਨੂੰ ਚਾਹੁੰਦਾ ਵੀ ਉਹ ਜ਼ਰੂਰ ਚਿੱਠੀਆਂ ਪੜ੍ਹਨ ਤਾਂ ਕਿ ਆਪਾਂ ਨੂੰ ਪਤਾ ਲੱਗ ਸਕੇ ਕਿ ਸਾਡੀ ਕੌਮ ਦਾ ਇਹ ਇੱਕ ਬੜਾ ਨਵੇਕਲਾ ਪੱਖ ਸੀ ਕਿ ਅਸੀਂ ਪੰਜਾਬ ਪੁਲਿਸ ਨੂੰ, ਜਿਹੜਾ ਪੰਜਾਬ ਦੇ ਧੀਆਂ ਪੁੱਤ ਭਰਤੀ ਹੋਏ ਸੀ, ਉਹਨਾਂ ਨੂੰ ਖਾੜਕੂ ਲਹਿਰ ਵੱਲੋਂ ਕਿਵੇਂ ਚਿੱਠੀਆਂ ਲਿਖ ਕੇ ਉਹਨਾਂ ਨੂੰ ਵਾਰਨ ਕੀਤਾ ਗਿਆ, ਚੇਤਾਵਨੀ ਦਿੱਤੀ ਗਈ, ਉਹਨਾਂ ਨੂੰ ਸਮਝਾਇਆ ਗਿਆ ਕਿ ਸਾਡੀ ਤੁਹਾਡੇ ਨਾਲ ਲੜਾਈ ਨਹੀਂ, ਸਾਡੀ ਲੜਾਈ ਦਿੱਲੀ ਨਾਲ, ਤੁਸੀਂ ਇੰਜ ਕਰੋ, ਤੁਸੀਂ ਇੰਜ ਨਾ ਕਰੋ, ਤੁਸੀਂ, ਇਹ ਸਾਰੀਆਂ ਗੱਲਾਂ ਉਹਦੇ ਵਿੱਚ ਆਈਆਂ। ਖੈਰ ਬੜੇ ਵੱਡੇ ਪੱਧਰ ਦੇ ਉੱਤੇ ਬਿਆੰਤੇ ਬੁੱਚੜ ਨੇ ਜਿਹੜੀਆਂ KPS ਗਿੱਲ ਦੇ ਮੌਕੇ ਕਰਤੂਤਾਂ ਕੀਤੀਆਂ, ਉਹਦੇ ਚੋਂ ਇੱਕ ਕਰਤੂਤ ਇਹ ਵੀ ਸੀ ਕਿ ਜਿਹੜੇ ਪੁਲਿਸ ਮੁਲਾਜ਼ਮਾਂ ਬਾਰੇ ਇਹਨਾਂ ਨੂੰ ਡਾਊਟ ਹੋ ਜਾਂਦਾ ਸੀ, ਉਹਦੀ ਇੱਕ ਲਿਸਟ ਬਣਾ ਲਈ, ਉਹਨਾਂ ਦੇ ਪਰਿਵਾਰਾਂ ਉੱਤੇ ਜ਼ੁਲਮ ਕੀਤਾ,
ਖਾੜਕੂਆਂ ਦੇ ਭੇਸ ਵਿੱਚ ਲਟੇਰਿਆਂ ਕੈਂਟਾਂ ਤੋਂ ਇਹੋ ਜਿਹੀਆਂ ਵਾਰਦਾਤਾਂ ਕਰਵਾਈਆਂ ਕਿ ਉਹ ਪੁਲਿਸੀਏ ਫਿਰ ਬਦਲੇ ਦੀ ਅੱਗ ਦੇ ਵਿੱਚ ਪ੍ਰਤੀਕਿਰਿਆ ਕਰਦੇ ਹੋਏ ਜੁਝਾਰੂਆਂ ਦੇ ਖਿਲਾਫ ਸਖਤ ਜਿਹੜੀਆਂ ਕਾਰਵਾਈਆਂ ਨੇ ਉਹ ਕਰਨ ਕਰਾਉਣ ਵਾਲੇ ਉਹ ਉਸ ਪਾਸੇ ਨੂੰ ਆ ਗਏ। ਜਦੋਂ ਭਾਈ ਸੁਖਦੇਵ ਸਿੰਘ ਬੱਬਰ ਦੀ ਸ਼ਹਾਦਤ ਹੋਈ ਆ, ਉਸ ਤੋਂ ਅਗਲੇ ਘੱਟੋ ਘੱਟ 15 ਦਿਨ ਸਾਰੇ ਪੰਜਾਬ ਦੇ ਵਿੱਚ ਬਹੁਤ ਵੱਡੇ ਪੱਧਰ ਦੇ ਉੱਤੇ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਦੇ ਪਰਿਵਾਰਾਂ ਨੂੰ ਨਿਸ਼ਾਨਾ ਬਣਾਇਆ ਗਿਆ ਸੀ। ਬਹੁਤ ਵੱਡੇ ਪੱਧਰ ਦੇ ਉੱਤੇ ਇਹ ਵਾਰਦਾਤਾਂ ਉਦੋਂ ਹੋਈਆਂ। ਇੱਕ ਪਾਸੇ ਬੱਬਰ ਖਾਲਸਾ ਦੇ ਵੱਲੋਂ ਵਾਰ-ਵਾਰ ਸਾਰੇ ਸੰਘਰਸ਼ ਵਿੱਚ ਇਹ ਗੱਲ ਕਹਿੰਦੇ ਰਹੇ ਆ ਕਿ ਭਾਈ ਅਸੀਂ ਪੰਜਾਬ ਪੁਲਿਸ ਨਾਲ ਸਾਡੀ ਲੜਾਈ ਨਹੀਂ, ਅਸੀਂ ਤੁਹਾਡੇ ਪੁਲਿਸ ਮੁਲਾਜ਼ਮਾਂ ਦੇ ਪਰਿਵਾਰਾਂ ਨੂੰ ਨਹੀਂ, ਅਸੀਂ ਇਸ ਤਰ੍ਹਾਂ ਨਹੀਂ ਕਰਾਂਗੇ। ਦੂਜੇ ਪਾਸੇ ਇਹ ਘਟਨਾਵਾਂ ਵਾਪਰੀਆਂ, ਇਹ ਅੱਜ ਤੱਕ ਗੱਲ ਸਪਸ਼ਟ ਨਹੀਂ ਹੋ ਪਾਈ ਕਿ ਇਹ ਕਿਵੇਂ ਹੋ ਗਿਆ ਕਿ ਬੱਬਰ ਖਾਲਸਾ ਜਥੇਬੰਦੀ ਇੱਕ ਪਾਸੇ ਤਾਂ ਪੂਰਾ ਜ਼ੋਰ ਲਾ ਕੇ ਇਹ ਗੱਲ ਕਵੇ ਕਿ ਸਾਡੀ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਨਾਲ ਜਾਂ ਆਮ ਉਹਨਾਂ ਦੇ ਪਰਿਵਾਰਾਂ ਨਾਲ ਕੋਈ ਲੜਾਈ ਨਹੀਂ, ਦੂਜੇ ਪਾਸੇ ਭਾਈ ਸੁਖਦੇਵ ਸਿੰਘ ਬੱਬਰ ਦੇ ਸ਼ਹੀਦੀ ਤੋਂ ਬਾਅਦ ਏਡਾ ਭਾਰੀ। ਪਰ ਇਸ ਨਾਲ ਹੋਇਆ ਕਿ ਜਿਹੜੇ ਪੁਲਿਸ ਵਾਲੇ ਅਜੇ ਥੋੜਾ ਜਿਹਾ ਨਰਮ ਰੱਖਦੇ ਸੀ ਰੁਖ ਵੀ ਚਲੋ ਸਾਡੀ ਕੌਮ ਦੇ ਬੱਚੇ ਨੇ ਇਹ, ਅਸੀਂ ਕਾਹਨੂੰ ਜ਼ੁਲਮ ਕਰਨਾ ਜਾਂ ਮਾੜਾ ਕਿਸੇ ਨਾਲ, ਉਹ ਵੀ ਫਿਰ ਪੂਰੇ ਸਖਤੀ ਨਾਲ ਲਹਿਰ ਦੇ ਖਿਲਾਫ ਡਟ ਗਏ। ਤੋਂ ਪੂਰੀ ਦੀ ਪੂਰੀ ਇੱਕ ਇਹੋ ਜਿਹੀ ਟੀਮ, ਇੱਕ ਇਹੋ ਜਿਹਾ ਮਾਹੌਲ ਬਣਾ ਦਿੱਤਾ ਕਿ 1993, 94, 95 ਵਿੱਚ ਇੰਨਾ ਵੱਡੇ ਪੱਧਰ ਦੇ ਉੱਤੇ ਸਿੱਖ ਜਵਾਨਾਂ ਦਾ ਕਤਲੇਆਮ ਹੋਇਆ ਕਿ ਅਣਪਛਾਤੀਆਂ ਲਾਸ਼ਾਂ ਦੇ ਢੇਰ ਲਾ ਦਿੱਤੇ। ਭਾਈ ਜਸਵੰਤ ਸਿੰਘ ਖਾਲੜਾ ਨੇ 25,000 ਅਣਪਛਾਤੀਆਂ ਲਾਸ਼ਾਂ ਦੀ ਗੱਲ ਸਾਹਮਣੇ ਕੀਤੀ ਆ। ਹੋਰ ਪਤਾ ਨਹੀਂ ਕਿੰਨੇ ਕੁ ਹੋਰ ਹੋਣਗੇ ਜਿਹੜੇ ਕਿ ਜਿਨ੍ਹਾਂ ਦੀ ਕੋਈ ਗੱਲ ਅਜੇ ਸਾਹਮਣੇ ਨਹੀਂ ਆਈ। ਸੋ ਜਿਹੜਾ ਇਹ ਸਾਰਾ 15 ਤੋਂ 35 ਸਾਲ ਤੱਕ ਦੇ ਵਿਚਾਲੇ ਨੌਜਵਾਨਾਂ ਨੂੰ ਮਾਰਨ ਦਾ ਚੱਲ ਰਿਹਾ ਸੀ ਪ੍ਰੋਗਰਾਮ, ਇਸੇ ਸਮੇਂ ਦੌਰਾਨ ਪੁਲਿਸ ਦੇ ਜ਼ੁਲਮਾਂ ਤੋਂ ਬਚਾਉਣ ਦੇ ਲਈ ਬਹੁਤ ਸਾਰੇ ਮਾਪੇ ਜਿਹੜੇ ਸੀ ਆਪਦੇ ਨਿਆਣਿਆਂ ਨੂੰ SPO ਭਰਤੀ ਕਰਕੇ ਜਾਂ ਬਾਹਰ ਦੂਰ ਨੇੜੇ ਭੇਜ ਕੇ, ਕਈ ਉਹਨਾਂ ਦਿਨਾਂ 'ਚ ਵਿਦੇਸ਼ਾਂ ਨੂੰ ਚਲੇ ਗਏ, ਕਈ ਪੰਜਾਬ ਤੋਂ ਬਾਹਰ ਦੂਜੇ ਸੂਬਿਆਂ 'ਚ ਚਲੇ ਗਏ। ਉੱਥੇ ਵੀ ਉਹ ਸੇਫ ਨਹੀਂ ਸੀ, ਕਿਸੇ ਨੂੰ ਕਿਵੇਂ ਫਸਾ ਲਿਆ ਜਾਂਦਾ ਸੀ। ਉਸ ਦੌਰ ਦੇ ਵਿੱਚ ਭਾਈ ਦਿਲਾਵਰ ਸਿੰਘ 9 ਜੂਨ 1993 ਨੂੰ SPO ਭਰਤੀ ਹੋ ਗਏ ਤੇ ਇਹਨਾਂ ਦੀ ਡਿਊਟੀ ਪਟਿਆਲੇ ਹੁੰਦੀ ਸੀ। ਉੱਥੇ SP ਆਪਰੇਸ਼ਨ ਦੇ ਗਨਮੈਨ ਦੇ ਰੂਪ ਦੇ ਵਿੱਚ ਕਾਫੀ ਸੇਵਾ ਕੀਤੀ, ਸਰਵਿਸ ਕੀਤੀ। ਫਿਰ ਫਤਿਹਗੜ੍ਹ ਸਾਹਿਬ ਡਿਊਟੀ ਹੋ ਗਈ ਇਹਨਾਂ ਦੀ ਤੇ ਬਾਹਲਾ ਕਰਕੇ ਪਟਿਆਲੇ ਰਹੇ ਤੇ ਡਿਊਟੀ ਦੌਰਾਨ ਉੱਥੇ ਉਹ ਸਿੱਖ ਜਵਾਨੀ ਦਾ ਜਿਹੜਾ ਕਤਲੇਆਮ ਹੋ ਰਿਹਾ ਸੀ, ਜਦੋਂ ਬਿਰਧ ਮਾਪੇ ਪੰਚਾਇਤਾਂ ਆਉਂਦੀਆਂ ਅਫਸਰਾਂ ਕੋਲ ਤੇ ਅਫਸਰ ਮੁੱਕਰ ਜਾਂਦੇ ਵੀ ਸਾਡੇ ਕੋਲ ਤਾਂ ਹੈ ਨਹੀਂ, ਹਾਲਾਂਕਿ ਪਿਛਲੇ ਕਮਰੇ 'ਚ ਉਸੇ ਬੱਚੇ ਨੂੰ ਜਿਹੜਾ ਸੀ ਕੋਇਆ ਜਾ ਰਿਹਾ ਹੁੰਦਾ ਸੀ। ਉਹ ਸਾਰਾ ਕੁਝ ਜਿਹੜਾ ਸੀ ਇਸ ਨੌਜਵਾਨ ਨੇ ਭਾਈ ਦਿਲਾਵਰ ਸਿੰਘ ਨੇ ਅੱਖੀਂ ਦੇਖਿਆ ਤੇ ਉਦੋਂ ਜਿਹੜਾ ਜ਼ੁਲਮ ਹੋ ਰਿਹਾ ਸੀ ਉਹਦੇ 'ਚ ਪੁਲਿਸ ਮੁਲਾਜ਼ਮ ਵੀ ਇੱਕ ਦੂਜੇ ਨਾਲ ਗੱਲ ਕਰਨ ਲੱਗੇ ਡਰਦੇ ਸੀ ਕਿ ਪਤਾ ਨਹੀਂ ਇਹਦੇ ਖਿਆਲ ਕਿਹੋ ਜਿਹੇ ਹੋਣ। ਪਰ ਉਹਨਾਂ ਦਿਨਾਂ ਦੇ ਵਿੱਚ ਹੀ ਇੱਕ ਭਾਈ ਬਲਵੰਤ ਸਿੰਘ ਰਾਜੋਆਣਾ, ਜਿਹੜਾ ਪਿੰਡ ਸਾਡੇ ਘੁਮਾਣ ਮੇਰੇ ਪਿੰਡ ਦੇ ਨੇੜੇ ਹੀ ਆ, ਉਹ ਪੰਜਾਬ ਪੁਲਿਸ 'ਚ ਭਰਤੀ ਹੋਇਆ ਸੀ। ਉਹਦੇ ਪਿਤਾ ਸਰਦਾਰ ਮੁਖਤਿਆਰ ਸਿੰਘ ਉਹਦਾ ਨਾਮ ਸੀ, ਸਰਪੰਚ ਹੁੰਦੇ ਸੀ ਉੱਥੇ ਰਾਜੋਆਣੇ, ਉਹਦਾ ਵੀ ਖਾੜਕੂ ਲਹਿਰ ਦੇ ਵਿੱਚ ਹੀ ਇਸ ਤਰੀਕੇ ਨਾਲ ਕਤਲ ਹੋਇਆ ਸੀ। ਤੇ ਉਹ ਬਲਵੰਤ ਸਿੰਘ ਰਾਜੋਆਣਾ ਜਿਹੜਾ ਸੀਗਾ ਉਹਦੀ ਪੋਸਟਿੰਗ ਪਟਿਆਲੇ ਹੋ ਗਈ ਤੇ ਇੱਕ ਪੱਤਰਕਾਰ ਬੜਾ ਮਸ਼ਹੂਰ ਰਿਹਾ, ਪੰਜਾਬੀ ਟ੍ਰਿਬਿਊਨ 'ਚ ਵੀ ਰਿਹਾ, ਹੋਰ ਵੀ ਕਈ ਅਖਬਾਰਾਂ 'ਚ ਕੰਮ ਕੀਤਾ, ਭੂਸ਼ਣ ਸਰਹੰਦੀ, ਉਹਦੇ ਨਾਲ ਪਟਿਆਲੇ ਉਹ ਕੰਮ ਕਰਦਾ ਸੀ। ਜਗਬਾਣੀ ਨਾਲ ਵੀ ਉਹ ਕੰਮ ਕਰਦਾ ਰਿਹਾ ਤੇ ਉਦੋਂ ਉਹਨੂੰ ਗਨਮੈਨ ਮਿਲਿਆ ਜਦੋਂ ਜਗਬਾਣੀ ਦੇ ਪੱਤਰਕਾਰਾਂ ਨੂੰ ਖਤਰਾ ਸੀ। ਉਦੋਂ ਉਹਨੇ ਭੂਸ਼ਣ ਸਰਹੰਦੀ ਦੇ ਜਿਹੜਾ ਗਨਮੈਨ ਸੀ ਇਹ ਭਾਈ ਬਲਵੰਤ ਸਿੰਘ ਰਾਜੋਆਣਾ ਸੀ। ਉੱਥੇ ਲੋਕ ਆਉਂਦੇ ਤੇ ਗੱਲਾਂ ਬਾਤਾਂ ਕਰਦੇ ਵੀ ਦੇਖੋ ਜੀ ਸਾਡਾ ਮੁੰਡਾ ਚੱਕ ਲਿਆ ਜਾਂ ਇਸ ਤਰ੍ਹਾਂ ਹੋ ਗਿਆ। ਤਾਂ ਭੂਸ਼ਣ ਸਰਹੰਦੀ ਕੋਲੇ ਰਹਿੰਦਿਆਂ ਹੋਇਆਂ ਭਾਈ ਬਲਵੰਤ ਸਿੰਘ ਰਾਜੋਆਣਾ ਵੀ ਉਹੀ ਸਾਰਾ ਕੁਝ ਦੇਖ ਸੁਣ ਹੰਢਾ ਰਿਹਾ ਸੀ ਜੋ ਕੁਝ ਦਿਲਾਵਰ ਸਿੰਘ ਜੀ ਪੰਜਾਬ ਪੁਲਿਸ ਦੇ ਵਿੱਚ SPO ਦੇ ਤੌਰ ਤੇ ਉੱਥੇ ਹੰਢਾ ਰਹੇ ਸੀ। ਤੇ ਇਹ ਜਿਹੜਾ ਭਾਈ ਦਿਲਾਵਰ ਸਿੰਘ ਦਾ ਗੁਰੂ ਨਾਨਕ ਨਗਰ ਮੁਹੱਲੇ 'ਚ ਘਰ ਵਾ ਨਾ ਜੀ, ਉੱਥੇ ਹੀ ਇੱਕ ਭਾਈ ਲਖਵਿੰਦਰ ਸਿੰਘ ਨਾਰੰਗਵਾਲ, ਉਹਨਾਂ ਦਾ ਪਰਿਵਾਰ ਵੀ ਉੱਥੇ ਰਹਿੰਦਾ ਸੀ ਉਸੇ ਮੁਹੱਲੇ ਦੇ ਵਿੱਚ। ਮੈਂ ਉਹਨਾਂ ਦੇ ਪਰਿਵਾਰ ਕੋਲੇ ਵੀ ਉੱਥੇ ਮਿਲ ਕੇ ਆਇਆ, ਘਰ ਵੀ ਜਾ ਕੇ ਆਇਆ। ਭਾਈ ਲਖਵਿੰਦਰ ਸਿੰਘ ਦਾ ਪਰਿਵਾਰ ਜਿਹੜਾ ਹੈ ਤਾਂ ਉਹ ਵੀ ਭਾਈ ਦਿਲਾਵਰ ਸਿੰਘ ਦੇ ਨਾਲ ਹੀ 10ਵੀਂ ਤੱਕ ਉੱਥੇ ਲਖਵਿੰਦਰ ਸਿੰਘ ਪੜ੍ਹਿਆ ਸੀ ਤੇ ਪੰਜਾਬ ਪੁਲਿਸ ਵਿੱਚ ਮੁਲਾਜ਼ਮ ਸੀਗਾ ਤੇ ਉਹ ਉੱਥੇ ਸੈਕਟਰੀਏਟ ਚੰਡੀਗੜ੍ਹ ਜੌਬ ਕਰਦਾ ਸੀ। ਤਾਂ 18 ਸਤੰਬਰ 1994 ਨੂੰ ਭਾਈ ਦਿਲਾਵਰ ਸਿੰਘ ਨੂੰ ਨੌਕਰੀ ਤੋਂ ਜਵਾਬ ਦੇ ਦਿੱਤਾ ਗਿਆ ਤੇ ਕਿਉਂਕਿ ਉਦੋਂ ਤੱਕ ਲਹਿਰ ਜਿਹੜੀ ਸੀਗੀ ਉਹਨਾਂ ਨੂੰ ਲੱਗਦਾ ਸੀ ਕਿ ਅਸੀਂ ਕਾਬੂ ਕਰ ਲਈ ਆ
ਤੇ ਹੁਣ ਹਜ਼ਾਰਾਂ ਉਹ ਨੌਜਵਾਨ ਜਿਨ੍ਹਾਂ ਨੂੰ ਐਸਪੀਓ ਭਰਤੀ ਕਰਕੇ 40-40 ਰੁਪਏ ਦਿਹਾੜੀ ਤੇ 1200 ਰੁਪਏ ਉੱਤੇ ਮਹੀਨੇ ਤੇ ਇਹਨਾਂ ਨੇ ਉਹ ਫਿਰ ਸਾਰੇ ਭਜਾਤੇ ਘਰਾਂ ਨੂੰ। ਤੇ ਇਹ ਜਿਹੜੇ ਆਸ ਲਾਈ ਬੈਠੇ ਸੀ ਕਿ ਸਾਨੂੰ ਸ਼ਾਇਦ ਪੰਜਾਬ ਪੁਲਿਸ ਦਾ ਕੋਈ ਨੰਬਰ ਮਿਲ ਜੂ, ਪੁਲਿਸ 'ਚ ਭਰਤੀ ਹੋ ਜਾਾਂਗੇ, ਉਹ ਸਾਰੀ ਚੀਜ਼ ਖਤਮ ਹੋ ਗਈ। ਤੋ ਇਹ ਭਾਈ ਦਿਲਾਵਰ ਸਿੰਘ ਜਿਹੜਾ ਸੀ ਉਹਦੇ ਪਰਿਵਾਰ ਕੋਲੇ ਬੇਸ਼ੱਕ 15 ਏਕੜ ਜ਼ਮੀਨ ਸੀਗੀ, ਪਰ ਹੁੰਦਾ ਹਰੇਕ ਨੂੰ ਕਿ ਨੌਕਰੀ ਹੋਵੇ ਤਾਂ ਚੰਗੀ ਗੱਲ ਆ। ਉਹਨੂੰ ਇਹ ਗੱਲ ਬੜੀ ਪਿੰਚ ਕੀਤੀ, ਬੜਾ ਮਾੜਾ ਲੱਗਿਆ ਕਿ ਸਾਨੂੰ ਲਾਰਾ ਲਾ ਕੇ ਐਸਪੀਓ ਦੇ ਉੱਤੇ ਫਿਰ ਹੁਣ ਇਹਨਾਂ ਨੇ ਘਰ ਨੂੰ ਤੋੜ ਦਿੱਤਾ। ਖੈਰ ਉਹਨਾਂ ਦਿਨਾਂ ਦੇ ਵਿੱਚ ਭਾਈ ਬਲਵੰਤ ਸਿੰਘ ਤੇ ਭਾਈ ਦਿਲਾਵਰ ਸਿੰਘ ਦੀ ਆਪਸ ਵਿੱਚ ਸਾਂਝ ਪੈ ਚੁੱਕੀ ਸੀ ਤੇ ਇਹਨਾਂ ਦੇ ਅੰਦਰ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਇਹ ਭਾਵਨਾ ਜਾਗ ਚੁੱਕੀ ਸੀ ਕਿ ਜਿਹੜਾ ਬੇਅੰਤਾ ਬੁੱਚੜ ਇਹਦਾ ਸੋਧਾ ਲੱਗਣਾ ਬੜਾ ਜ਼ਰੂਰੀ ਆ ਤੇ ਇਹਦੇ ਲਈ ਕਿਸੇ ਤਰੀਕੇ ਨਾਲ ਕੋਈ ਜੁਗਾੜ ਜਿਹੜਾ ਹੈ, ਕੋਈ ਸਾਧਨ ਬਣਾਇਆ ਜਾਵੇ। ਖੈਰ ਇਸ ਚੱਕਰ ਦੇ ਵਿੱਚ ਉਹਨਾਂ ਨੂੰ ਰਾਹ ਜਿਹੜਾ ਸੀ ਉਹ ਮਿਲਦਾ ਗਿਆ। ਅਖੀਰ ਬੱਬਰ ਖਾਲਸਾ ਜਥੇਬੰਦੀ ਦੇ ਸਿੰਘਾਂ ਨਾਲ ਮੇਲ ਮੁਲਾਕਾਤ ਤੋਂ ਬਾਅਦ ਇਹ ਇੱਕ ਯੋਜਨਾ ਜਿਹੜੀ ਆ ਹੋਂਦ ਵਿੱਚ ਆਈ, ਜਿਹਦੇ ਤਹਿਤ 1 ਮਈ 1995 ਨੂੰ ਭਾਈ ਦਿਲਾਵਰ ਸਿੰਘ ਨੇ ਹਿਮਾਚਲ ਪ੍ਰਦੇਸ਼ ਦੇ ਰਤੌਲੀ ਪਿੰਡ ਵਿੱਚ ਇੱਕ ਕਮਰਾ ਕਿਰਾਏ ਤੇ ਲੈ ਲਿਆ ਤੇ ਪਰਿਵਾਰ ਨੂੰ ਕਿਹਾ ਵੀ ਅਸੀਂ ਉੱਥੇ ਕੁਝ ਯਾਰਾਂ ਦੋਸਤਾਂ ਨੇ ਰਲ ਮਿਲ ਕੇ ਨਾ ਸੇਬਾਂ ਦਾ ਬਾਗ ਜਿਹੜਾ ਉਹ ਲੈ ਲਿਆ ਸੀ ਠੇਕੇ ਤੇ ਅਸੀਂ ਹੁਣ ਕਾਰੋਬਾਰ ਕਰਨ ਲੱਗੇ। ਤੇ ਇੱਧਰ ਪੰਜਾਬ ਦੇ ਹਰ ਪਿੰਡ ਸ਼ਹਿਰ ਦੇ ਵਿੱਚ ਬੇਅੰਤੇ ਬੁੱਚੜ ਦੇ ਜ਼ੁਲਮਾਂ ਦੇ ਸਤਾਏ ਹੋਏ ਲੋਕ ਜਿਹੜੇ ਸੀ ਉਹ ਹੋਰ ਵੀ ਜ਼ਿਆਦਾ ਉਸ ਮੌਕੇ ਜਲੀਲ ਹੋਏ ਮਹਿਸੂਸ ਕਰਦੇ ਸੀ ਜਦੋਂ ਕਾਂਗਰਸ ਦੇ ਲੀਡਰ ਜਿਹੜੇ ਆ ਉਹ ਜਵੜੀਆਂ ਮਾਰਦੇ ਸੀ, ਫੁਕਰੀਆਂ ਮਾਰਦੇ ਸੀ। ਉਹਨਾਂ ਦਿਨਾਂ ਦੇ ਵਿੱਚ 31 ਜੁਲਾਈ 1995 ਦੇ ਅਖਬਾਰਾਂ ਦੇ ਵਿੱਚ ਇੱਕ ਖਬਰ ਛਪੀ ਕਿ ਰਾਮਪੁਰਾ ਫੂਲ ਦੇ ਵਿੱਚ ਇੱਕ ਸਮਾਗਮ ਹੋਇਆ ਜਿੱਥੇ ਕਾਂਗਰਸ ਦੇ ਲੀਡਰਾਂ ਨੇ ਬੇਅੰਤੇ ਬੁੱਚੜ ਦੇ ਪੜੁੱਲ ਬੰਨੇ, ਜਿਵੇਂ ਫੂਕ ਦੇਈਦੀ ਹੈ। ਉੱਥੇ ਉਹ ਕਹਿਣ ਜੀ ਬੇਅੰਤ ਸਿੰਘ ਜਿਹੜਾ ਹੈ ਇਹ ਤਾਂ ਗੁਰੂ ਨਾਨਕ ਪਾਤਸ਼ਾਹ ਦਾ ਰੂਪ, ਇਹ ਤਾਂ ਗੁਰੂ ਗੋਬਿੰਦ ਸਿੰਘ ਜੀ ਤੇ ਭਗਵਾਨ ਸ਼੍ਰੀ ਰਾਮਚੰਦਰ ਦਾ ਅਵਤਾਰ ਆ। ਇਹ ਬਸ਼ਰਮੀ ਦੇ ਨਾਲ ਉਹ ਗੁਰੂਆਂ ਪੀਰਾਂ ਨਾਲ ਉਸ ਆਮ ਇਨਸਾਨ ਦੀ ਤੁਲਨਾ ਜਦੋਂ ਕਰ ਰਹੇ ਸੀ ਤਾਂ ਕਾਂਗਰਸ ਦਾ ਜਿਹੜਾ ਬਰਨਾਲੇ ਦਾ ਇੱਕ ਲੀਡਰ ਸੀ ਪੰਡਤ ਸੋਮਦੱਤ, ਉਹਨੇ ਤਾਂ ਬਹੁਤ ਜ਼ਿਆਦਾ ਕਹਿੰਦਾ ਜੇ ਭਗਵਾਨ ਕ੍ਰਿਸ਼ਨ ਆ, ਭਗਵਾਨ ਰਾਮਚੰਦਰ ਏਦਾਂ ਦੀਆਂ ਗੱਲਾਂ ਕੀਤੀਆਂ। ਹੋਰ ਵੀ ਜਿਹੜੇ ਲੀਡਰ ਸੀਗੇ ਉੱਥੇ ਉਹਨਾਂ ਨੇ ਕਿਸੇ ਨੇ ਕਸਰ ਕੋਈ ਨਹੀਂ ਛੱਡੀ। ਪਰ ਜਦੋਂ ਅਗਲੇ ਦਿਨ ਇਹ ਅਖਬਾਰਾਂ 'ਚ ਗੱਲਾਂ ਛਪੀਆਂ ਕਿ ਇਹ ਤਾਂ ਗੁਰੂ ਨਾਨਕ ਦੇਵ, ਉਦੋਂ ਫਿਰ ਬਹੁਤ ਭਾਰੀ ਵਿਰੋਧ ਹੋਏ। ਅਜੀਤ ਅਖਬਾਰ ਜਿਹੜਾ ਪਹਿਲਾਂ ਹੀ ਬੇਅੰਤੇ ਦੇ KPS ਗਿੱਲ ਦੇ ਨਿਸ਼ਾਨੇ ਤੇ ਸੀ, ਇੱਕ ਟੱਕਰ ਪਹਿਲਾਂ ਹੀ ਲੱਗੀ ਹੋਈ ਸੀ, ਉਹਨੇ ਇਸ ਮੌਕੇ ਬੜਾ ਪੋਜ਼ਿਟਿਵ ਰੋਲ ਨਿਭਾਇਆ। ਬਾਅਦ 'ਚ ਤਾਂ ਚਲੋ ਜੋ ਕੀਤਾ ਉਹਨਾਂ ਨੇ ਕੀਤਾ, ਪਰ ਉਹਨਾਂ ਦਿਨਾਂ ਦੇ ਵਿੱਚ ਸਿੱਖ ਜਗਤ ਦੀਆਂ ਭਾਵਨਾਵਾਂ ਸਾਰੀਆਂ ਜਿਹੜੀਆਂ ਸੀ ਅਜੀਤ ਅਖਬਾਰ ਰਾਹੀਂ ਤੇ ਹੋਰਨਾਂ ਅਖਬਾਰਾਂ ਰਾਹੀਂ ਪ੍ਰਗਟ ਹੋ ਰਹੀਆਂ ਸੀ। ਪਰ KPS ਗਿੱਲ ਦਾ ਤੇ ਬੇਅੰਤੇ ਬੁੱਚੜ ਦਾ ਇਹੋ ਜਿਹੀਆਂ ਗੱਲਾਂ ਵੱਲ ਰਵੱਈਆ ਜਿਹੜਾ ਸੀ ਉਹ ਬੜਾ ਗਲਤ ਸੀ ਤੇ ਬੇਅੰਤੇ ਨੇ ਕੋਈ ਪਰਵਾਹ ਨਹੀਂ ਕੀਤੀ। ਉਹਨਾਂ ਨੇ ਕਿਹਾ ਜੀ ਜੋੜਾ ਕਰਨਾ ਕਰ ਲਓ। ਇਹਨਾਂ ਦਿਨਾਂ ਦੇ ਵਿੱਚ ਹੀ ਭਾਈ ਦਿਲਾਵਰ ਸਿੰਘ ਇੱਕ ਦਿਨ ਆਪਦੇ ਪਿਤਾ ਸਰਦਾਰ ਹਰਨੇਕ ਸਿੰਘ ਨੂੰ ਕਹਿੰਦਾ ਹੈ ਕਿ ਪਿਤਾ ਜੀ ਬੇਅੰਤ ਸਿੰਘ ਵੱਡਾ ਕਿ ਗੁਰੂ ਨਾਨਕ ਸਾਹਿਬ ਜੀ ਤੇ ਗੁਰੂ ਗੋਬਿੰਦ ਸਿੰਘ? ਉਹ ਕਹਿੰਦਾ ਵੱਡੇ ਤਾਂ ਗੁਰੂ ਸਾਹਿਬ ਹੀ ਨੇ। ਪਿਤਾ ਜੀ ਕਹਿੰਦਾ ਫਿਰ ਜ਼ਿਆਦਾ ਧਰਤੀ ਤੇ ਹੁਣ ਗੁਰੂ ਸਾਹਿਬ ਦਾ ਨਾਮ ਰਹਿ ਸਕਦਾ ਜਾਂ ਬੇਅੰਤੇ ਬੁੱਚੜ? ਹੁਣ ਇਹ ਗੱਲਾਂ ਨੂੰ ਹਰਨੇਕ ਸਿੰਘ, ਸਰਦਾਰ ਹਰਨੇਕ ਸਿੰਘ ਉਦੋਂ ਤਾਂ ਨਹੀਂ ਸਮਝ ਸਕੇ, ਪਰ ਬਾਅਦ ਵਿੱਚ ਇਹ ਗੱਲ ਸਮਝ ਲੱਗੀ ਕਿ ਉਹਦੇ ਦਿਲ ਵਿੱਚ ਭਾਈ ਦਿਲਾਵਰ ਸਿੰਘ ਦੇ ਕੀ ਚੱਲ ਰਿਹਾ ਸੀ। ਖੈਰ 25 ਅਗਸਤ 1995 ਨੂੰ ਭਾਈ ਦਿਲਾਵਰ ਸਿੰਘ, ਭਾਈ ਜਗਤਾਰ ਸਿੰਘ ਹਵਾਰਾ, ਭਾਈ ਜਗਤਾਰ ਸਿੰਘ ਤਾਰਾ, ਭਾਈ ਪਰਮਜੀਤ ਸਿੰਘ ਭਿਉਰਾ, ਭਾਈ ਬਲਵੰਤ ਸਿੰਘ ਰਾਜੋਆਣਾ ਇੱਥੇ ਦੋਖਰਵਾਰਨ ਗੁਰਦੁਆਰੇ ਪਟਿਆਲੇ ਇਕੱਠੇ ਹੋਏ। ਫਿਰ ਉਦੋਂ ਇੱਕ ਇਸੇ ਗੁਰੂ ਨਾਨਕ ਨਗਰ ਦੇ ਵਿੱਚ ਜਿੱਥੇ ਭਾਈ ਦਿਲਾਵਰ ਸਿੰਘ ਤੇ ਭਾਈ ਲਖਵਿੰਦਰ ਸਿੰਘ ਹੈ, ਉੱਥੇ ਇੱਕ ਹੋਰ ਨੌਜਵਾਨ ਇਹਨਾਂ ਦੇ ਨਾਲ ਹੀ ਪੜ੍ਹਿਆ ਸੀ ਭਾਈ ਗੁਰਮੀਤ ਸਿੰਘ। ਭਾਈ ਗੁਰਮੀਤ ਸਿੰਘ ਜਿਹੜਾ ਇੰਜੀਨੀਅਰਿੰਗ ਕਰਦਾ ਸੀ, BPL ਕੰਪਨੀ ਉੱਥੇ ਉਹ 'ਚ ਜੌਬ ਕਰਦਾ ਸੀ, ਉਹ ਉੱਥੇ ਮੋਹਾਲੀ ਕਿਰਾਏ ਤੇ ਕਮਰਾ ਲੈ ਕੇ ਰਹਿ ਰਿਹਾ ਸੀ। ਉਹ ਵੀ ਇਹਨਾਂ ਦੇ ਇਸ ਸਾਰੀ ਕਾਰਵਾਈ ਦਾ ਹਿੱਸਾ ਬਣ ਗਿਆ। ਸੋ 30 ਅਗਸਤ 1995 ਨੂੰ ਇਹ ਸਾਰੇ ਸਿੰਘ ਜਿਹੜੇ ਸੀਗੇ ਪੂਰੀ ਪਲੈਨਿੰਗ ਨਾਲ ਜਿਹੜਾ ਭਾਈ ਦਿਲਾਵਰ ਸਿੰਘ ਆ ਉਹ ਆਪਦੀ ਸ਼ਹਾਦਤ ਦੇਣ ਲਈ ਪਿੰਡੇ ਨੂੰ ਬੰਬੋ ਦੇ ਬੰਨ੍ਹ ਦਿੱਤਾ ਗਿਆ। ਇਹ ਜਦੋਂ ਸਿਵਲ ਸਕੱਤਰਤ ਜਿਹੜੀ ਚੰਡੀਗੜ੍ਹ ਆਪਣਾ ਹੈ ਉਧਰ ਨੂੰ ਗਏ ਆ ਤਾਂ ਭਾਈ ਦਿਲਾਵਰ ਸਿੰਘ ਦੇ ਪੰਜਾਬ ਪੁਲਿਸ ਦੇ ਮੁਲਾਜ਼ਮ ਦੀ ਵਰਦੀ ਪਾਈ ਹੋਈ ਭਾਈ ਹਮਾਰਾ ਉੱਥੇ ਰਸਤੇ 'ਚ ਉਤਰ ਗਿਆ, ਬਾਕੀ ਸਿੰਘ ਵੀ ਚਲੇ ਗਏ। ਪਰ ਜਦੋਂ ਇਹ ਪਹੁੰਚੇ ਆ ਤਾਂ ਉੱਥੇ ਜਾ ਕੇ ਲਖਵਿੰਦਰ ਜਿਹੜਾ ਨਾਰੰਗਾਲ ਵਾਲਾ ਭਾਈ ਲਖਵਿੰਦਰ ਸਿੰਘ ਨਾਰੰਗਾਲ, ਉਹਦਾ ਬੜਾ ਇੰਪੋਰਟੈਂਟ ਰੋਲ ਆ।
ਉਹਨੇ ਇਹ ਦੱਸੀ ਗੱਲ ਕਿ ਅੱਜ ਭਾਈ ਜਿਹੜਾ ਤੁਸੀਂ ਆ ਤਾਂ ਗਏ ਹੋ ਭਾਈ ਸਾਹਿਬ, ਪਰ ਇੱਥੇ ਅੱਜ ਬੇਅੰਤਾ ਨਹੀਂ ਆਇਆ, ਬੇਅੰਤਾ ਬੁੱਚੜ ਪੰਜਾਬ 'ਚ ਹੀ ਹੈ। ਖੈਰ ਉੱਥੋਂ ਫਿਰ ਉਸ ਦਾ ਸਾਰਾ ਸਮਾਨ ਸੀ ਉਹ ਲਾਇਆ ਗਿਆ, ਤੇ ਜਿਹੜਾ ਪਿੰਡੇ ਨੂੰ ਬੰਬ ਦਾ ਸਮਾਨ ਸੀ। ਫਿਰ ਇਹ ਭਾਈ ਬਲਵੰਤ ਸਿੰਘ ਤੇ ਭਾਈ ਦਿਲਾਵਰ ਸਿੰਘ ਸੈਕਟਰ 45 ਦੇ 331/1 ਨੰਬਰ ਘਰ 'ਚ ਪਹੁੰਚੇ, ਜਿੱਥੇ ਭਾਈ ਦਿਲਾਵਰ ਸਿੰਘ ਦਾ ਵੱਡਾ ਭਰਾ ਜਿਹੜਾ ਭਾਈ ਚਮਕੌਰ ਸਿੰਘ ਆ ਉਹ ਰਹਿੰਦਾ ਸੀ। ਰਾਤ ਉੱਥੇ ਕੱਟੀ ਤੇ ਗੱਲਾਂ ਬਾਤਾਂ ਪਰਿਵਾਰਕ ਤੌਰ ਤੇ ਕਰਦੇ ਰਹੇ ਵੀ। ਚਲੋ ਸਵੇਰੋਂ ਇਹ 31 ਅਗਸਤ ਨੂੰ ਫਿਰ ਚਲੇ ਗਏ ਭਾਈ ਬਲਵੰਤ ਸਿੰਘ ਰਾਜੋਆਣਾ ਤੇ ਭਾਈ ਦਿਲਾਵਰ ਸਿੰਘ। ਸੋ ਉੱਥੇ ਜਿਹੜਾ ਸਾਰਾ ਅਗਲੇ ਦਿਨ ਉਡੀਕਦੇ ਰਹੇ। ਅਖੀਰ ਉਹ ਟਾਈਮ ਆ ਗਿਆ ਜਦੋਂ ਹੋਣੀ ਨੇ ਉਸ ਅਕਾਲ ਪੁਰਖ ਵਾਹਿਗੁਰੂ ਨੇ ਜਿਹੜਾ ਟਾਈਮ ਨਿਸ਼ਚਿਤ ਕੀਤਾ ਹੋਇਆ ਸੀ। ਸੋ ਸ਼ਾਮ ਦੇ ਟਾਈਮ 5 ਵਜੇ ਦੇ ਲਾਗੇ ਇਹ ਭਾਣਾ ਜਿਹੜਾ ਸੀਗਾ ਵਾਪਰ ਗਿਆ, ਤੇ ਜਿਹੜਾ ਜ਼ਾਲਮ ਤੇ ਬੁੱਚੜ ਜਿਹਨੇ ਮਰਨਾ ਮਤਲਬ ਭੁੱਲਿਆ ਹੋਇਆ ਸੀ, ਜਿਹਨੂੰ ਜਿਹੜਾ ਸਮਝਦਾ ਸੀ ਕਿ ਜਿਹਨੂੰ ਜੋ ਚਾਹਵੇ ਉਹ ਕਰ ਸਕਦਾ, ਉਹ ਫਿਰ ਧਮਾਕਾ ਹੋ ਗਿਆ। ਤੇ ਜਿਹੜੀ ਬੰਬ ਧਮਾਕੇ ਦੇ ਵਿੱਚ ਜਿੱਥੇ ਹੋਰ ਬਹੁਤ ਸਾਰੇ ਲੋਕ ਖਤਮ ਹੋ ਗਏ, ਨਾਲ ਦੀ ਨਾਲ ਸ਼ਹੀਦ ਭਾਈ ਦਿਲਾਵਰ ਸਿੰਘ ਵੀ ਜਿਹੜੇ ਆ ਉਹ ਸ਼ਹੀਦੀ ਪਾ ਗਏ। ਤੇ ਜਿਹੜੀ ਉੱਥੇ ਸਾਹਮਣੇ ਇੱਕ ਸਟੇਟ ਬੈਂਕ ਸੀਗੀ ਉੱਥੇ ਨੇੜੇ, ਉਹਦੇ ਸਾਹਮਣੇ ਬਾਹਰਲੇ ਪਾਸੇ ਇੱਕ ਬੜੀ ਜਿਹੜੀ ਘੜੀ ਵੱਡੀ ਸਾਰੀ ਲਾਈ ਸੀ ਟਾਈਮ ਪੀਸ, ਉਹ ਬੰਬ ਧਮਾਕੇ ਨਾਲ ਉੱਥੇ ਹੀ ਖੜ ਗਈ। ਤੇ 5:13 ਦੇ ਉੱਤੇ ਉਸ ਘੜੀ ਦੀਆਂ ਸੂਈਆਂ ਜਿਹੜੀਆਂ ਸੀਗੀਆਂ ਉਹ ਦੱਸ ਰਹੀਆਂ ਸੀਗੀਆਂ ਕਿ ਇਸ ਮੌਕੇ ਬੇਅੰਤੇ ਪਾਪੀ ਨੂੰ ਜਿਹੜਾ ਹੈਗਾ ਮੌਤ ਨਸੀਬ ਹੋਈ ਹੈ। ਸੋ ਭਾਈ ਦਿਲਾਵਰ ਸਿੰਘ ਸਾਡੀ ਕੌਮ ਦਾ ਉਹ ਸ਼ਹੀਦ ਹੈ ਜਿਹਨੇ ਸਾਡੀ ਕੌਮ ਦੀ ਨਸਲਕੁਸ਼ੀ ਰੋਕੀ। ਉਸ ਦਿਨ ਤੋਂ ਬਾਅਦ ਵਿੱਚ ਸਾਰੇ ਜਿਹੜੇ ਪੰਜਾਬ ਪੁਲਿਸ ਦੇ ਜਾਂ ਹੋਰ ਜਿਹੜੇ ਜ਼ਾਲਮ ਲੋਕ ਸੀ ਉਹਨਾਂ ਨੂੰ ਸਮਝ ਲੱਗ ਗਈ ਕਿ ਇਹ ਜਿਹੜੀ ਕੌਮ ਆ ਇਹ ਸੀਸ ਤਲੀ ਤੇ ਧਰਨ ਵਾਲੇ ਇਹੋ ਜਿਹੇ ਭਾਈ ਦਿਲਾਵਰ ਸਿੰਘ ਵਰਗੇ ਹੋਰ ਪਤਾ ਨਹੀਂ ਕਿੰਨੇ ਕੁ ਪੈਦਾ ਕਰ ਸਕਦੀ ਹੈ। ਭਾਈ ਦਿਲਾਵਰ ਸਿੰਘ ਨੇ ਆ ਜਿਹੜੇ ਅੱਜ ਅਸੀਂ ਪੱਗ ਦਾੜੇ ਰੱਖੀ ਫਿਰਦੇ ਆ, ਸਾਡੇ ਸਾਰਿਆਂ ਦੇ ਪੱਗ ਅਤੇ ਦਾੜੇ ਜੇ ਸਲਾਮਤ ਆ ਤਾਂ ਸਾਡੇ ਇਸ ਵੀਰ ਕਰਕੇ। ਤੇ ਜਿਹੜੀ ਉਹਦੇ ਇੱਕ ਪਰਚੀ ਇੱਕ ਕਹਿੰਦੇ ਆ ਵੀ ਮਿਲੀ ਆ ਕਾਰ ਦੇ ਵਿੱਚੋਂ, ਜਿਹੜੀ ਭਾਈ ਦਿਲਾਵਰ ਸਿੰਘ ਦੀ ਲਿਖਤ ਸੀ, ਜੇ ਮੈਂ ਸ਼ਹੀਦਾਂ ਦੀ ਯਾਦ ਵਿੱਚ ਗੀਤ ਨਾ ਗਾਏ ਤਾਂ ਰੂਹਾਂ ਉਹਨਾਂ ਦੀਆਂ ਕਰ ਲਾਉਣਗੀਆਂ। ਸੋ ਭਾਈ ਦਿਲਾਵਰ ਸਿੰਘ ਦੀ ਅਦੁੱਤੀ ਜਿਹੜੀ ਕੁਰਬਾਨੀ ਹੈ ਉਹਦੇ ਅੱਗੇ ਸਿਰ ਜਿਹੜਾ ਹੈਗਾ ਝੁਕਦਾ। ਬੜੇ ਕੌਮ ਨੇ ਮਾਣ ਸਨਮਾਨ ਦਿੱਤੇ ਆ, ਬੜੇ ਕੌਮ ਨੇ ਉਹਨਾਂ ਨੂੰ ਅਦਬ ਸਤਿਕਾਰ ਦਿੱਤਾ, ਪਰ ਜਿਹੜਾ ਹੁਣ ਹਰ ਸਾਲ ਇੱਥੇ ਦਿਨ ਮਨਾਇਆ ਜਾਂਦਾ ਅਕਾਲ ਤਖਤ ਸਾਹਿਬ ਦੇ ਉੱਤੇ, ਇਹ ਬਹੁਤ ਚੰਗੀ ਗੱਲ ਆ। ਪਰ ਹੋਰ ਜ਼ਿਆਦਾ ਵੱਡੀ ਗੱਲ ਕਰਨ ਦੀ ਲੋੜ ਹੈ। ਸ਼ਹੀਦ ਭਾਈ ਦਿਲਾਵਰ ਸਿੰਘ ਸਾਡੀ ਕੌਮ ਦਾ ਇਹੋ ਜਿਹਾ ਗੁਰਸਿੱਖ ਪਿਆਰਾ ਸ਼ਹੀਦ ਆ ਜਿਹਦੀ ਕੇਂਦਰੀ ਸਿੱਖ ਅਜਾਇਬ ਘਰ ਦੇ ਵਿੱਚ ਫੋਟੋ ਲਾਉਣੀ ਬੜੀ ਜ਼ਰੂਰੀ ਹੈ। ਬਾਦਲ ਦਲ ਨੇ ਸਰਕਾਰਾਂ ਤਾਂ ਭੋਗ ਲੀਆਂ, ਪਰ ਉਸ ਸੂਰਮੇ ਸ਼ਹੀਦ ਦੀ ਅਜੇ ਤੱਕ ਫੋਟੋ ਨਹੀਂ ਲਾਈ, ਜਿਹੜਾ ਕਿ ਬਹੁਤ ਹੀ ਜ਼ਿਆਦਾ ਮਾੜਾ ਕੰਮ ਹੈ। ਕਿਉਂਕਿ ਜਦੋਂ ਬੇਅੰਤਾ ਬੁੱਚੜ ਜਿਉਂਦਾ ਸੀ ਉਹ ਜਿਸ ਤਰੀਕੇ ਨਾਲ ਇਹਨਾਂ ਦੇ ਦੁਆਲੇ ਹੋਇਆ ਰਹਿੰਦਾ ਸੀ, ਬਾਦਲ ਦਲ ਦੇ ਅਕਾਲੀਆਂ ਦੇ ਸਾਰੇ ਸਿੱਖ ਜਗਤ ਦੇ, ਉਸ ਹਿਸਾਬ ਦੇ ਨਾਲ ਭਾਈ ਦਿਲਾਵਰ ਸਿੰਘ ਦੀ ਜਿਹੜੀ ਕੁਰਬਾਨੀ ਹੈ ਉਹ ਬੜੀ ਵੱਡੀ ਹੈ। ਪਰ ਅਜੇ ਤੱਕ ਕਈ ਸਿੱਖ ਜਥੇਬੰਦੀਆਂ ਨੇ, ਕਈ ਆਗੂਆਂ ਨੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ, ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੂੰ ਇਹ ਚਿੱਠੀਆਂ ਲਿਖ ਕੇ ਦਿੱਤੀਆਂ ਨੇ। ਅੱਜ ਵੀ ਬੜੀ ਚਰਚਾ ਇਸ ਗੱਲ ਤੇ ਚੱਲ ਰਹੀ ਆ ਕਿ ਸ਼ਹੀਦ ਭਾਈ ਦਿਲਾਵਰ ਸਿੰਘ ਦੀ ਫੋਟੋ ਕੇਂਦਰੀ ਸਿੱਖ ਅਜਾਇਬ ਘਰ 'ਚ ਲਾਈ ਜਾਵੇ, ਪਰ ਅਜੇ ਤੱਕ ਇਹ ਗੱਲ ਹੋਈ ਨਹੀਂ। ਪਰ ਮੈਂ ਅੱਜ ਦੇ ਇਸ ਪ੍ਰੋਗਰਾਮ ਰਾਹੀਂ ਇਹ ਬੇਨਤੀ ਕਰਦਾ ਹਾਂ ਕਿ 31 ਅਗਸਤ ਨੂੰ ਸਾਰੇ ਸੰਸਾਰ ਵਿੱਚ ਜਿੱਥੇ ਭਾਈ ਦਿਲਾਵਰ ਸਿੰਘ ਦਾ ਦਿਨ ਜਿਹੜਾ ਆਪਾਂ ਮਨਾਉਣਾ, ਹਰ ਗੁਰਦੁਆਰਾ ਸਾਹਿਬ ਦੇ ਵਿੱਚ ਉਥੋਂ ਮਤੇ ਪਾ ਕੇ ਸ਼੍ਰੋਮਣੀ ਕਮੇਟੀ ਨੂੰ, ਅਕਾਲ ਤਖਤ ਸਾਹਿਬ ਨੂੰ ਭੇਜੇ ਜਾਣ ਕਿ ਸ਼ਹੀਦ ਭਾਈ ਦਿਲਾਵਰ ਸਿੰਘ ਦੀ ਫੋਟੋ ਕੇਂਦਰੀ ਸਿੱਖ ਅਜਾਇਬ ਘਰ 'ਚ ਲਾਈ ਜਾਵੇ। ਸੋ ਅੱਜ ਲਈ ਇੰਨਾ ਹੀ ਕਾਫੀ ਹੈ। ਕੱਲ ਫਿਰ ਮਿਲਾਂਗੇ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਪਾਣੇ ਸਬਦ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।